ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੈ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਜਿੰਨੇ ਵੀ ਸਾਡੇ ਸਰੋਤੇ ਸਾਈਡ ਵੈਂਡ ਵਾਲੇ ਰੇਡੀਓ ਸਟੇਸ਼ਨ ਜਿਹੜੇ ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟਰੇਸੀ, ਮਰਸਡ ਅਤੇ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ ਅਤੇ ਘਰਾਂ ਦੇ ਵਿੱਚ ਜਿਹੜੇ ਰੇਡੀਓ ਸੈਟਸ 'ਤੇ ਸਰੋਤੇ ਸੁਣ ਰਹੇ ਅਤੇ ਨਾਲ ਦੀ ਨਾਲ ਫੇਸਬੁੱਕ 'ਤੇ ਜਿੰਨੇ ਸਰੋਤੇ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 1 ਤਰੀਕ ਆ ਅਤੇ ਦਿਨ ਸੋਮਵਾਰ ਆ ਜੀ, ਅਤੇ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਵਿਸ਼ਵ ਦੀਆਂ ਅਹਿਮ ਖਬਰਾਂ ਜੋ ਕੁਛ ਵੀ ਚੱਲ ਰਿਹਾ ਆ ਉਸ ਦੇ ਬਾਰੇ ਜਾਣਕਾਰੀ ਦੇਵਾਂਗੇ। ਅਤੇ ਉਹ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਪੂਰੇ ਅਮਰੀਕਾ ਭਰ ਦੇ 'ਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ, ਰੋਜ਼ਵੈਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ, ਲੋਵਿਸ, ਬਿੰਦਰ ਧਾਲੀਵਾਲ, ਬੇਕਰਸਫੀਲਡ, ਜਰਨੈਲ ਸਿੰਘ, ਜੌਹਲ, ਲਿਨਵੁੱਡ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ, ਵੀਸਲਾ ਪਰਿਵਾਰ, ਫਰੈਜ਼ਨੋ ਅਤੇ ਸਨਰਾਈਜ਼ ਬੈਂਕਟ ਹਾਲ, ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਹਾਲ ਨੇ। 200 ਤੋਂ ਲੈ ਕੇ 1200 ਜਾਣਿਆਂ ਦੀ ਕੈਪੈਸਿਟੀ ਦੇ 3 ਹਾਲ ਨੇ। ਖੁੱਲ੍ਹੀ ਡੁੱਲੀ ਪਾਰਕਿੰਗ ਹੈ। ਕਲੇ ਓਵਨ, ਗ੍ਰਿਲ ਐਂਡ ਬਾਰ ਵਾਲਿਆਂ ਦੀ ਰੋਟੀ ਹੁੰਦੀ ਹੈ। ਤੁਸੀਂ ਵੀ ਆਪਣੇ ਖੁਸ਼ੀ ਦੇ ਮੌਕੇ ਦੇ ਲਈ, ਪਾਰਟੀ ਦੇ ਲਈ ਹਾਲ ਦੀ ਭਾਲ ਦੇ ਵਿੱਚ ਹੋ ਤਾਂ ਸਨਰਾਈਜ਼ ਬੈਂਕਟ ਹਾਲ, ਵੈਕਾਵਿਲ ਵਾਲਿਆਂ ਨੂੰ ਜ਼ਰੂਰ ਇੱਕ ਵਾਰੀ ਕਾਲ ਕਰੋ। ਕਮਲ ਹੁਣਾਂ ਨੂੰ ਕਾਲ ਕਰ ਸਕਦੇ ਹੋ 707-474-7003, 7074747003 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਅਗਲੀਆਂ ਖਬਰਾਂ, ਸਭ ਤੋਂ ਪਹਿਲੀ ਖਬਰ ਵੱਲ ਚੱਲੀਏ ਵੀ ਜਿਹੜੇ ਜੱਜ ਕੈਬਨੋ ਆ, ਜਿਨ੍ਹਾਂ ਦੀ ਹੀਅਰਿੰਗ ਚੱਲ ਰਹੀ ਆ, ਕਨਫਰਮੇਸ਼ਨ ਚੱਲ ਰਹੀ ਆ, ਅਤੇ ਉਹਨਾਂ ਦੇ ਜਿਹੜੇ ਕਲਾਸਮੇਟ ਆ ਯੇਲ ਯੂਨੀਵਰਸਿਟੀ ਤੋਂ, ਹੁਣ ਉਹਨਾਂ ਦੀ ਸਟੇਟਮੈਂਟ ਆਈ ਆ ਵੀ ਜਿਹੜੀ ਉਹਨਾਂ ਨੇ ਫੌਕਸ ਨੂੰ ਇੱਕ ਇੰਟਰਵਿਊ ਦਿੱਤੀ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਉਹਨਾਂ ਨੂੰ ਕੋਈ ਡਰਿੰਕਿੰਗ ਦੀ ਪ੍ਰੋਬਲਮ ਨਹੀਂ ਜਾਂ ਕਿਸੇ ਤਰ੍ਹਾਂ ਵੀ, ਅਤੇ ਉਹਦੇ ਜਿਹੜੇ ਕਲਾਸ ਫੈਲੋ ਆ ਉਹ ਕਹਿੰਦੇ ਵੀ ਪਹਿਲੇ 2 ਸਾਲ ਜਿਹੜੇ ਉਹਦਾ ਦੋਸਤ ਵੀ ਰਿਹਾ ਨਾਲ, ਉਹਦੇ ਸ਼ਰਾਬ ਵੀ ਪੀਂਦਾ ਰਿਹਾ। ਉਹ ਕਹਿੰਦਾ ਵੀ ਉਹ ਬਹੁਤ ਵੱਡਾ ਅਲਕੋਹਲਿਕ ਜਾਂ ਡਰਿੰਕਰ ਸੀ ਉਸ ਟਾਈਮ ਦੇ ਉੱਤੇ, ਵੀ ਬਹੁਤ ਜ਼ਿਆਦਾ ਬੀਅਰ ਹੋਰ ਸ਼ਰਾਬ ਪੀ ਲੈਂਦਾ ਸੀ ਅਤੇ ਸ਼ਰਾਬ ਪੀ ਕੇ ਜਿਹੜੇ ਆ ਉਹ ਅਗਰੈਸਿਵ ਵੀ ਹੋ ਜਾਂਦਾ ਸੀ। ਬਿਲਕੁਲ। ਕਹਿੰਦੇ ਵੀ ਮੈਨੂੰ ਇਹ ਨਹੀਂ ਸਮਝ ਆਈ ਵੀ ਹੁਣ ਇਸ ਗੱਲ ਦੇ ਉੱਤੇ ਝੂਠ ਬੋਲਣ ਦੀ ਕੀ ਜ਼ਰੂਰਤ ਸੀ, ਜਦੋਂ ਕਿ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੇ 18 ਤੋਂ 21 ਸਾਲ ਦੇ ਬੱਚੇ ਹੁੰਦੇ ਕਈ ਵਾਰੀ ਇੱਦਾਂ ਦਾ ਕੰਮ ਉਹ ਕਰਦੇ ਹੀ ਹੁੰਦੇ ਆ। ਬਿਲਕੁਲ। ਨਾਲੇ ਉਸ ਟਾਈਮ ਦੇ ਉੱਤੇ ਇਹਨਾਂ ਦੇ ਵੀ ਗੈਰ ਕਾਨੂੰਨੀ ਵੀ ਸੀਗਾ। ਜਿੰਨੀ ਉਮਰ ਇਹਨਾਂ ਦੀ ਬ੍ਰੈਟ ਕੈਵਨਾ ਦੀ ਸੀਗੀ, ਸਭ ਨੂੰ ਪਤਾ ਹੈ ਵੀ ਕਾਨੂੰਨ ਦੀਆਂ ਅਤੇ ਸਾਰੇ ਜਣੇ ਇਸ ਉਮਰ ਦੇ ਵਿੱਚ ਧੱਜੀਆਂ ਡਾ ਰਹੇ ਹੁੰਦੇ ਆ, ਖਾਸ ਕਰਕੇ ਅਜਿਹੇ ਚੀਜ਼ਾਂ ਨੂੰ ਲੈ ਕੇ। ਅਤੇ ਕਹਿੰਦੇ ਕਾਫੀ ਵਾਇਲੈਂਟ ਡਰੰਕਨ ਬਿਹੇਵੀਅਰ ਜਿਹੜਾ ਰਿਹਾ ਆ, ਹਿੰਸਕ ਜਿਹੜੇ ਬ੍ਰੈਟ ਕੈਵਨਾ ਜਿਹੜੇ ਰਹੇ ਨੇ। ਸੋ ਉਹਨਾਂ ਨੇ ਆਪਣੀ ਜਿਹੜੀ ਇਹ ਸਟੇਟਮੈਂਟ ਬ੍ਰੈਟ ਕੈਵਨਾ ਦੇ ਜਿਹੜੇ ਨਾਲ ਪੜ੍ਹੇ ਨੇ ਕਲਾਸਮੇਟ ਲਡਿੰਗਟਨ, ਉਹਨਾਂ ਨੇ ਜਿਹੜੀ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਆ ਉਹ ਪੇਸ਼ ਹੁਣ ਕੀਤੀ ਆ। ਸੋ FBI ਦੀ ਹਰਜੋਤ ਸਿੰਘ ਜੀ ਜਾਂਚ ਦੇ ਆਦੇਸ਼ ਬੀਤੇ ਵੀਕਐਂਡ ਦੇ ਉੱਤੇ ਸੈਨੇਟ ਜੁਡੀਸ਼ਰੀ ਕਮੇਟੀ ਆ, ਉਹਨਾਂ ਨੇ ਆਦੇਸ਼ ਦਿੱਤੇ ਸੀਗੇ। ਸੋ ਹੁਣ ਦੇਖਦੇ ਹਾਂ ਵੀ FBI ਦਾ ਦਾਇਰਾ ਕਿਹੜਾ ਰਹੂਗਾ। ਇਹ ਵੀ ਬਹੁਤ ਇੱਕ ਵੱਡਾ ਜਿਹੜਾ ਰਾਈਟ ਨਾਓ ਸਵਾਲ ਆ ਵੀ ਕਿਹੜੀਆਂ ਚੀਜ਼ਾਂ ਉਹਨਾਂ ਨੇ ਇਨਵੈਸਟੀਗੇਟ ਕਰਨੀਆਂ, ਕਿਉਂਕਿ ਆਲਰੇਡੀ 4-5 ਵਾਰੀ ਇਹਨਾਂ ਦੀ ਜਿਹੜੀ ਬੈਕਗਰਾਊਂਡ ਚੈੱਕ ਆ ਵੱਖ-ਵੱਖ ਮਾਮਲਿਆਂ ਦੇ ਵਿੱਚ ਜਿਹੜੀ ਹੋਈ ਆ, ਉਹ ਵੀ ਹਰਜੋਤ ਸਿੰਘ ਜੀ ਕਹਿੰਦੇ FBI ਅਜਿਹੀਆਂ ਚੀਜ਼ਾਂ ਵੱਲ ਉਦੋਂ ਤਾਂ ਨਹੀਂ ਜਾਂਦੀ ਕਿਉਂਕਿ ਉਸ ਦੇ ਬਾਰੇ ਕੋਈ ਉਹਨਾਂ ਨੂੰ ਕੋਈ ਸੂਹ ਨਹੀਂ ਹੁੰਦੀ, ਕੋਈ ਜਾਣਕਾਰੀ ਹੁੰਦੀ ਨਹੀਂ ਆ। ਬਹੁਤ ਪੁਰਾਣੀ ਦੀ ਗੱਲ ਨਹੀਂ, ਕੋਈ ਕਿਸੇ ਗੱਲਬਾਤ ਦੇ ਵਿੱਚ ਉਹ ਚੀਜ਼ ਜੇ ਗੱਲ ਸਾਹਮਣੇ ਨਿਕਲ ਕੇ ਨਾ ਆਵੇ ਤਾਂ ਉਹਨਾਂ ਨੂੰ ਫਿਰ ਪਤਾ ਨਹੀਂ ਹੁੰਦਾ ਵੀ ਇਸ ਵਾਲੇ ਪਾਸੇ ਵੀ ਜਿਹੜਾ ਆਪਾਂ ਘੋਖ ਕਰਨੀ ਆ। ਸੋ ਰਾਈਟ ਨਾਓ ਇਹ ਗੱਲਾਂ ਹੁਣ ਸਾਹਮਣੇ ਆਈਆਂ ਆ। ਡਾਕਟਰ ਫੋਰਡ ਨੇ ਕਥਿਤ ਦੋਸ਼ ਲਾਏ ਨੇ। ਇਸ ਤੋਂ ਇਲਾਵਾ 2 ਹੋਰ ਔਰਤਾਂ ਵੀ ਜਿਹੜੀਆਂ ਆ ਉਹਨਾਂ ਨੇ ਵੀ ਆਪਣੇ ਵੱਲੋਂ ਕਥਿਤ ਦੋਸ਼ ਲਾਏ ਨੇ। ਸੋ ਹੁਣ FBI ਦੇਖਦੇ ਹਾਂ ਵੀ ਇਹ ਜਾਂਚ ਦੇ ਵਿੱਚ ਕੀ ਹੋਊਗਾ। ਦੇਖੋ ਇਹਦੇ ਨਾਲ 2 ਕੰਮ ਹੋ ਸਕਦੇ ਆ। ਡੈਮੋਕ੍ਰੇਟ ਬੜੇ ਚਿਰ ਤੋਂ ਰੌਲਾ ਪਾ ਰਹੇ ਸੀ FBI ਦੀ ਜਾਂਚ ਜਿਹੜੀ ਹੋਣੀ ਚਾਹੀਦੀ ਆ। ਸੋ ਹੁਣ FBI ਦੀ ਜਾਂਚ ਮਿਲ ਗਈ ਆ, ਅਤੇ ਜੇ ਹੁਣ FBI ਇਹਨਾਂ ਨੂੰ ਕਲੀਅਰ ਕਰ ਦਿੰਦੀ ਆ ਤੇ ਇਹਦੇ ਨਾਲ ਇਹ ਹੋਊਗਾ ਵੀ ਬ੍ਰੈਟ ਕੈਵਨਾ ਦੀ ਕਨਫਰਮੇਸ਼ਨ ਯਕੀਨਨ ਹੋ ਜੂਗੀ। ਤੇ ਨਾਲ ਦੇ ਨਾਲ ਫਿਰ ਜਿਹੜੇ ਡੈਮੋਕ੍ਰੇਟ ਆ ਉਹਨਾਂ ਦੇ ਉੱਤੇ ਵੀ ਅਸਰ ਪਊਗਾ।
ਜਦੋਂ ਰੌਲਾ ਪਾਉਂਦੇ ਸੀ, ਹੁਣ ਹੋ ਗਏ, ਹੁਣ ਉਹਦਾ ਸਾਥ ਦਿਓ। ਬਿਲਕੁਲ। ਸੋ ਨਵੰਬਰ ਦੇ ਵਿੱਚ ਕਹਿੰਦੇ ਕੈਵਨਾ ਦੀ ਵੇਵ ਚੱਲਣੀ ਆ। ਹੁਣ ਇਹ ਨਹੀਂ ਪਤਾ ਵੀ ਡੈਮੋਕ੍ਰੇਟ ਦੇ ਹੱਕ 'ਚ ਚੱਲਣੀ ਆ ਕਿ ਰਿਪਬਲਿਕਨ ਦੇ ਹੱਕ ਦੇ ਵਿੱਚ ਚੱਲਣੀ ਆ। ਸੋ ਇਹ ਜਿਹੜਾ ਇੱਕ ਵੀਕ ਦੇ ਵਿੱਚ ਕੀ ਜਿਹੜੀਆਂ ਗੱਲਾਂ ਆ, ਕੀ ਤੱਥ ਜਿਹੜੇ FBI ਜਿਹੜੀ ਉਹ ਲੈ ਕੇ ਆਉਂਦੀ ਆ, ਡਾਕਟਰ ਫੋਰਡ ਦੀਆਂ ਜਿਹੜੇ ਕਥਿਤ ਦੋਸ਼ਾਂ ਦੇ ਵਿੱਚ ਕਿੰਨੀ ਕੁ ਸੱਚਾਈ ਆ ਜਾਂ ਉਸ ਦੇ ਵਿੱਚ ਝੂਠ ਸੀਗਾ, ਸੋ ਇਹ ਦੇਖਣ ਵਾਲੀਆਂ ਗੱਲਾਂ ਹੋਣਗੀਆਂ। ਉੱਦਾਂ ਵੈਸੇ ਬਤੌਰ ਜੱਜ ਜਿਹੜੀਆਂ ਇਹਨਾਂ ਨੇ ਉੱਥੇ ਗੱਲਾਂ ਆਖੀਆਂ, ਜਿਹੜੇ ਲੈਫਟ ਨੂੰ ਇਹਨਾਂ ਨੇ ਕਿਹਾ ਆ, ਕਲਿੰਟਨਸ ਦੇ ਖਿਲਾਫ ਬੋਲੇ ਆ, ਇਹਦੇ ਨਾਲ ਲੋਕਾਂ ਨੂੰ ਜਿਹੜਾ ਇੱਕ ਚੀਜ਼ ਜਿਹੜੀ ਜ਼ਰੂਰ ਹਰਜੋਤ ਸਿੰਘ ਜੀ ਜਿਹੜਾ ਲੱਗਦਾ ਆ ਵੀ ਇਹ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਪਾਰਟੀਸ਼ਨ ਜਿਹੜੇ ਜੱਜ ਆ ਉਹ ਹੋ ਕੇ ਨਿਕਲਣਗੇ ਜੇ ਜਸਟਿਸ ਬਣ ਜਾਂਦੇ ਨੇ ਸੁਪਰੀਮ ਕੋਰਟ ਦੇ। ਅਤੇ ਇਸ ਚੀਜ਼ ਤੋਂ ਜਿਹੜੇ ਕੋਈ ਮੋਡਰੇਟ ਰਿਪਬਲਿਕਨਸ ਆ ਜਿਨ੍ਹਾਂ ਵਿੱਚ ਜੈਫ ਫਲੇਕ, ਸੂਜ਼ਨ ਕੌਲਿਨਸ ਜਿਹੜੇ ਆ, ਉਹ ਇਸ ਚੀਜ਼ ਨੂੰ ਵੀ ਜਿਹੜੇ ਬੜੇ ਧਿਆਨ ਦੇ ਨਾਲ ਜਿਹੜੇ ਉਹ ਦੇਖ ਰਹੇ। ਆਈ ਥਿੰਕ ਬਤੌਰ ਜੱਜ ਦੇ ਅਹੁਦੇ ਦੇ ਉੱਤੇ ਆਉਂਦੇ ਹੋਏ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਡਾਇਰੈਕਟਲੀ ਜਿਹੜਾ ਅਟੈਕ ਆ ਉਹ ਆਪਣੇ ਸੰਬੋਧਨ ਦੇ ਵਿੱਚ ਜਿਹੜੀ ਉਹਨਾਂ ਨੇ ਸਟੇਟਮੈਂਟਸ ਦਿੱਤੀਆਂ ਆ, ਉਹ ਇੱਦਾਂ ਜਿਹੜਾ ਬਾਹਰ ਆ ਕੇ ਜਿਹੜਾ ਉਹ ਨਹੀਂ ਸੀ ਕਰਨਾ ਚਾਹੀਦਾ। ਹੋਰ ਵੀ ਬਹੁਤ ਸਾਰੇ ਜੱਜਿਸ ਜਿਹੜੇ ਜਿੰਨੇ ਵੀ ਜਸਟਿਸ ਹੈਗੇ ਨੇ ਹਰਜੋਤ ਸਿੰਘ ਜੀ, ਹਰ ਇੱਕ ਦੀ ਅਲਾਈਨਮੈਂਟ ਤਾਂ ਹੁੰਦੀ ਹੋਈ ਆ, ਕਿਸੇ ਦੀ ਲੈਫਟ ਵੱਲ ਆ, ਕਿਸੇ ਦੀ ਰਾਈਟ ਵੱਲ ਆ, ਪਰ ਇਸ ਤਰੀਕੇ ਦੇ ਨਾਲ ਡਾਇਰੈਕਟਲੀ ਅਟੈਕ ਜਿਹੜਾ ਉਹ ਨਹੀਂ ਕਰਦੇ। ਸੋ ਕਈ ਇਹ ਕਹਿ ਰਹੇ ਨੇ ਵੀ ਇਹ ਜਿਹੜਾ ਜਸਟਿਸ ਮਟੀਰੀਅਲ ਜਿਹੜਾ ਆ ਇਹ ਬੰਦਾ ਹੈ ਨਹੀਂ ਆ, ਪਰ ਇਹ ਤਾਂ ਹੁਣ FBI ਦੀ ਜਾਂਚ ਤੋਂ ਬਾਅਦ 'ਚ ਕੌਣ ਕਿਹਦੇ ਹੱਕ 'ਚ ਵੋਟ ਪਾਉਂਦਾ, ਕੌਣ ਅਗੇਂਸਟ ਪਾਉਂਦਾ, ਉਸ ਤੋਂ ਬਾਅਦ 'ਚ ਹੀ ਜਿਹੜਾ ਪਤਾ ਲੱਗੂਗਾ। ਸੋ ਇਹਦੇ ਸੰਬੰਧ ਦੇ ਵਿੱਚ ਇੱਕ ਸੀਨੀਅਰ US ਆਫੀਸ਼ੀਅਲ ਆ, ਉਹਨਾਂ ਨੇ ਇਹ ਕਨਫਰਮ ਕੀਤਾ ਹੈਗਾ ਵੀ ਜਿਹੜਾ ਵਾਈਟ ਹਾਊਸ ਕੌਂਸਲ ਆਫਿਸ ਆ ਉਹਨਾਂ ਨੇ FBI ਨੂੰ ਡਾਇਰੈਕਟ ਕੀਤਾ ਹੈਗਾ ਜਿਹੜੇ 4 ਬੰਦੇ ਜਿਨ੍ਹਾਂ ਦੀ FBI ਇੰਟਰਵਿਊ ਕਰੇਗੀ। ਇੱਕ ਜੱਜ ਕੈਵਨਾ ਦੇ ਫਰੈਂਡ ਮਾਰਕ ਜੱਜ, PJ ਸਮਿਥ, ਲੀਲੈਂਡ ਕੇਜ਼ਰ ਤੇ ਜਿਹੜੀ ਫੋਰਡ ਆ ਜਿਹੜੀ ਉਹਦੇ ਇਹ ਕਲੋਜ਼ ਫਰੈਂਡ ਸੀਗੇ ਲੀਲੈਂਡ ਕੇਜ਼ਰ, ਤੇ ਇਸੇ ਤਰ੍ਹਾਂ ਡੈਬਰਾ ਰੈਮਿਰੇਜ਼ ਜਿਸ ਨੇ ਜਿਹੜਾ ਉਹਨਾਂ ਦੇ ਅਗੇਂਸਟ ਉਹਨੇ ਵੀ ਐਕਸਪੋਜ਼ ਕੀਤਾ, ਉਹਨੇ ਵੀ ਅਲੈਜਡ ਜਿਹੜਾ ਆ ਉਹ ਕਥਿਤ ਦੋਸ਼ ਲਾਏ ਸੀਗੇ। ਤੇ ਦੂਸਰੇ ਪਾਸੇ ਜਿਹੜੀ ਇੱਕ ਹੋਰ ਜਿਹੜੀ ਬੀਬੀ ਆ ਜਿਹਦਾ ਨਾਂ ਜੂਲੀ ਸਵੈਟਨਿਕ ਆ, ਜਿਸ ਨੇ ਵੀ ਅਕਿਊਜ਼ ਕੀਤਾ ਸੀ ਵੀ ਜੱਜ ਕੈਵਨਾ ਨੇ ਉਹਨਾਂ ਦੇ ਨਾਲ ਮਿਸਕੰਡਕਟ ਕੀਤਾ ਹੈਗਾ ਆ, ਉਹ ਇਸ ਲਿਸਟ ਦੇ ਵਿੱਚ ਨਹੀਂ ਹੈਗੇ ਜੀ। ਸੋ ਦੇਖਦੇ ਹਾਂ ਜਿਹੜਾ ਇਸ ਦੇ ਵਿੱਚ ਕੀ ਹੁੰਦਾ ਆ। ਸੋ ਉੱਦਾਂ ਜੇ ਦੱਸ ਦਈਏ ਵੀ ਜਿਹੜੇ ਸੈਨੇਟਰ ਸੂਜ਼ਨ ਕੌਲਿਨਸ ਹੈਗੇ ਨੇ ਰਿਪਬਲਿਕਨ ਪਾਰਟੀ ਵੱਲੋਂ ਮੇਨ ਸਟੇਟ ਤੋਂ, ਉਹਨਾਂ ਦੀ ਜਿਹੜੀ ਵੋਟ ਅਜੇ ਅਨਡਿਸਾਈਡਡ ਸੀ, ਪਰ ਉਹਨਾਂ ਨੇ ਜਿਸ ਹਿਸਾਬ ਦਾ ਰੀਸੈਂਟਲੀ ਬਿਆਨ ਦਿੱਤਾ ਆ ਤੇ ਉਹ ਤੋਂ ਇਹ ਲੱਗ ਰਿਹਾ ਆ ਵੀ ਉਹ ਹੋ ਸਕਦਾ ਹੈ ਵੀ ਇਹਨਾਂ ਦੇ ਹੱਕ ਦੇ ਵਿੱਚ ਜਿਹੜਾ ਬਾਅਦ ਦੇ ਵਿੱਚ ਆ, ਡਿਪੈਂਡ ਕਰਦਾ ਉੱਦਾਂ ਵੈਸੇ ਵੀ ਕੀ ਜਿਹੜਾ FBI ਆ ਸਿੱਟਾ ਕੀ ਕੱਢਦੀ ਇਸ ਦੇ ਵਿੱਚੋਂ। ਉੱਦਾਂ ਉਹਨਾਂ ਨੇ ਕਿਹਾ ਵੀ ਦੇਖੋ ਜਿਹੜੀ ਬੜੀ ਮੰਗ ਸੀਗੀ ਇਸ ਚੀਜ਼ ਦੀ FBI ਦੀ ਇਨਵੈਸਟੀਗੇਸ਼ਨ ਦੀ, ਇਹ ਹੁਣ ਆ ਚੁੱਕੀ ਆ। 1 ਵੀਕ ਦਾ ਇੱਕ ਹਿਸਾਬ ਦੇ ਨਾਲ ਡਿਲੇ ਜਿਹੜਾ ਇਸ ਚੀਜ਼ ਦੇ ਵਿੱਚ ਹੁਣ ਹੋਇਆ ਆ, ਤੇ ਇੱਥੋਂ ਇਹ ਪਤਾ ਲੱਗਦਾ ਵੀ ਫੇਅਰ ਪ੍ਰੋਸੈਸ ਜਿਹੜਾ ਆ ਉਹ ਹੋਣ ਜਾ ਰਿਹਾ। ਪਰ ਇਹ ਵੀ ਦੇਖੋ ਹਰਜੋਤ ਸਿੰਘ ਜੀ, ਇੰਨੇ ਜ਼ਿਆਦਾ ਰੌਲੇ ਰੱਪੇ ਤੋਂ ਬਾਅਦ ਦੇ ਵਿੱਚ ਇਸ ਵਾਲੇ ਪਾਸੇ ਨੂੰ ਜਿਹੜੀ ਇਹ ਗੱਲ ਹੁਣ ਵਧੀ ਆ। ਸੋ ਦੇਖਦੇ ਹਾਂ ਪ੍ਰੋਸੈਸ ਦਾ ਕੀ ਨਤੀਜਾ ਜਿਹੜਾ ਉਹ ਆਊਗਾ। ਸੋ ਆਈ ਥਿੰਕ ਇੱਕ ਹੋਰ ਹਰਜੋਤ ਸਿੰਘ ਜੀ ਰਿਪਬਲਿਕਨ ਪਾਰਟੀ ਦਾ ਜਿਹੜਾ ਸੈਨੇਟਰ ਆ, ਮੈਨੂੰ ਨਾਮ ਉਹਨਾਂ ਦਾ ਭੁੱਲ ਗਿਆ ਆ, 3 ਜਾਣਿਆਂ ਦੇ ਉੱਤੇ ਜਿਹੜੇ ਇਸ ਟਾਈਮ ਪ੍ਰਸ਼ਨ ਚਿੰਨ ਹੈਗੇ ਆ, ਜਿਹੜੇ ਕੁਝ ਮੋਡਰੇਟ, ਜਿਨ੍ਹਾਂ ਨੂੰ ਮੋਡਰੇਟ ਰਿਪਬਲਿਕਨ ਜਿਹੜਾ ਆ ਇੱਕ ਤਾਂ ਜੈਫ ਫਲੇਕ ਹੈਗਾ, ਇੱਕ ਸੂਜ਼ਨ ਕੌਲਨ, ਇੱਕ ਹੋਰ ਜਿਹੜੀ ਬੀਬੀ ਹੈਗੀ ਆ ਕਾਂਗਰਸਵੂਮਨ ਆ, ਉਹਨਾਂ ਦੇ ਦੁਆਰਾ ਜਿਹੜਾ ਆ ਇਹ ਅਜੇ ਅਨਡਿਸਾਈਡਡ ਵੋਟ ਇੱਕ ਹਿਸਾਬ ਦੇ ਨਾਲ ਜਿਹੜੀ ਉਹਨਾਂ ਦੀ ਬਣੀ ਪਈ ਆ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ ਆ ਤੇ ਆਪਾਂ ਤਾਂ ਆਪਣੇ ਸਰੋਤਿਆਂ ਨੂੰ ਜ਼ਰੂਰ ਜਿਹੜੀਆਂ ਇਸ ਦੇ ਪ੍ਰਤੀ ਜਾਣਕਾਰੀ ਦੇਵਾਂਗੇ। ਆਈ ਥਿੰਕ ਜਿਹੜੀ ਮਾਰਕ ਜੱਜ ਦੀ ਇੰਟਰਵਿਊ ਹੋਊਗੀ FBI ਦੇ ਦੁਆਰਾ, ਉਸ ਦੇ ਉੱਤੇ ਕਾਫੀ ਕੁਛ ਜਿਹੜਾ ਆ ਉਹ ਨਿਰਭਰ ਰਹੂਗਾ। ਕਾਰਨ ਇਹੀ ਆ ਕਿਉਂਕਿ ਜਿਹੜੀ ਡਾਕਟਰ ਫੋਰਡ ਆ ਉਹਨੇ ਇਹੀ ਦੋਸ਼ ਲਾਏ ਸੀਗੇ ਕਥਿਤ ਵੀ ਮਾਰਕ ਜੱਜ ਤੇ ਬ੍ਰੈਟ ਕੈਵਨਾ ਦੋਨੋਂ ਹੀ ਜਦੋਂ ਉਸ ਉੱਤੇ ਸੈਕਸ਼ੂਅਲ ਅਸੌਲਟ ਕੀਤਾ ਜਾ ਰਿਹਾ ਸੀਗਾ, ਉਹ ਦੋਨੋਂ ਸ਼ਾਮਲ ਸੀ, ਆਪਸ ਦੇ ਵਿੱਚ ਉਹ ਹੱਸ ਰਹੇ ਸੀਗੇ ਵੀ ਦੇਖ ਅਸੀਂ ਜੋ ਮਰਜ਼ੀ ਜਿਹੜਾ ਆ ਉਹ ਕਰ ਸਕਦੇ ਹਾਂ। ਸੋ ਮਾਰਕ ਜੱਜ ਕਾਫੀ ਜਿਹੜਾ ਆ ਪਹਿਲਾਂ ਲੁਕਿਆ ਛਿਪਿਆ ਵੀ ਜਿਹੜਾ ਰਿਹਾ, ਉਹਨੇ ਕਿਸੇ ਵੀ ਤਰੀਕੇ ਦਾ ਬਿਆਨ ਦੇਣ ਤੋਂ ਇਨਕਾਰ ਕੀਤਾ ਆ। ਹੁਣ ਇਹ ਦੇਖਦੇ ਹਾਂ FBI ਦੇ ਮੋਰੇ ਉਹ ਕਿਸ ਤਰੀਕੇ ਦਾ ਜਿਹੜਾ ਆ ਉਹ ਬਿਆਨ ਦਊਗਾ, ਕਿੱਦਾਂ ਦੀ ਜਿਹੜੀ ਗੱਲ ਆ ਉਹ ਸਾਹਮਣੇ ਪੇਸ਼ ਕਰਨਗੇ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਿ ਵਧੀਆ ਖਬਰ ਆ ਰਹੀ ਆ। ਕਹਿੰਦੇ ਵੀ US, ਕੈਨੇਡਾ ਤੇ ਮੈਕਸੀਕੋ ਦੀ ਜਿਹੜੀ ਫਾਈਨਲ ਡੀਲ ਜਿਹੜੀ ਨਾਫਟਾ ਵਾਲੀ ਸੀ ਉਹ ਹੋ ਗਈ ਆ। ਚਲੋ ਟ੍ਰੇਡ ਨੂੰ ਲੈ ਕੇ ਥੋੜਾ ਸਾਹ ਸੌਖਾ ਹੋਊਗਾ, ਉਹਦੇ ਨਾਲ ਸਟਾਕ ਮਾਰਕੀਟ ਵੀ ਅੱਜ ਉੱਪਰ ਜਾ ਰਹੀ ਆ। ਤੇ ਪਿਛਲੇ ਰਾਤ ਜਿਹੜੀ ਆ ਇਹ ਡੀਲ ਕੈਨੇਡਾ ਤੇ USA ਦੇ ਵਿੱਚ ਹੋ ਗਈ ਆ। ਸੋ ਇਸ ਡੀਲ ਦਾ ਨਾਮ ਹੁਣ ਨਾਫਟਾ ਨਹੀਂ ਰੱਖਿਆ ਗਿਆ, ਇਹਦਾ ਨਾਮ ਚੇਂਜ ਕਰਕੇ USMCA ਰੱਖਿਆ ਗਿਆ ਆ, ਯੂਨਾਈਟਿਡ ਸਟੇਟਸ, ਮੈਕਸੀਕੋ ਤੇ ਕੈਨੇਡਾ।
ਸੋ ਇਸ ਦੇ ਨਾਲ ਜਿਹੜਾ ਆ ਟੈਨਸ਼ਨ ਬਹੁਤ ਜ਼ਿਆਦਾ ਸੀ ਬਿਲਕੁਲ ਜਿਹੜਾ ਸਾਡਾ ਗੁਆਂਢੀ ਮੁਲਕ ਆ, ਕਿਉਂਕਿ ਆਟੋ ਇੰਡਸਟਰੀ ਦੇ ਨਾਲ ਤੇ USA ਦੇ ਵਿੱਚ ਜਿਹੜਾ ਡੇਅਰੀ ਪ੍ਰੋਡਕਟਸ ਆ, ਦੋ ਚੀਜ਼ਾਂ ਦੇ ਉੱਤੇ ਜਿਹੜਾ ਕਾਫੀ ਕਸ਼ਮਕਸ਼ ਚੱਲਦੀ ਸੀ। ਸੋ US ਦੇ ਟ੍ਰੇਡ ਰਿਪਰੈਜ਼ੈਂਟੇਟਿਵ ਜਿਹੜੇ ਰੋਬਰਟ ਲਾਈਟਜ਼ਰ ਆ, ਤੇ ਇਸੇ ਤਰ੍ਹਾਂ ਕੈਨੇਡੀਅਨ ਫੋਰਨ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਆ, ਦੋਨੋਂ ਜਿਹੜੇ ਟੌਪ ਨੈਗੋਸ਼ੀਏਟਰ ਸੀਗੇ ਇਸ USMCA ਦੇ, ਤੇ ਦੋਨਾਂ ਨੇ ਜਿਹੜੀ ਸਟੇਟਮੈਂਟ ਲਾਸਟ ਨਾਈਟ ਇਸ਼ੂ ਕੀਤੀ ਹੈਗੀ ਆ ਵੀ ਦੇ ਹੈਵ ਰੀਚਡ ਏ ਨਿਊ ਮਾਡਰਨਾਈਜ਼ ਟ੍ਰੇਡ ਐਗਰੀਮੈਂਟ। ਤੇ ਜਿਹੜਾ USMCA ਆ, ਕਹਿੰਦੇ ਵੀ ਜਿਹੜੇ ਵਰਕਰਸ, ਫਾਰਮਰ, ਰੈਂਚਰ ਤੇ ਬਿਜ਼ਨਸਰ ਨੂੰ ਹਾਈ ਸਟੈਂਡਰਡ ਟ੍ਰੇਡ ਐਗਰੀਮੈਂਟ ਉਹਨਾਂ ਨੇ ਦਿੱਤਾ ਹੈਗਾ ਆ, ਜਿਹਦੇ ਵਿੱਚ ਸਾਰੇ ਲੋਕਾਂ ਦੀ ਜਿਹੜੀ ਆ ਨਾਰਥ ਅਮਰੀਕਾ ਦੇ ਵਿੱਚ ਗਰੋਥ ਹੋਊਗੀ। ਜੀ ਬਿਲਕੁਲ। ਸੋ ਇਹ ਜਿਹੜਾ ਤ੍ਰਿਕੋਣਾ ਗੱਲਬਾਤ ਹਰਜੋਤ ਸਿੰਘ ਜੀ ਜਿਹੜੀ ਚੱਲ ਰਹੀ ਸੀਗੀ, ਅਖੀਰਲੇ ਮਿੰਟ ਦੇ ਉੱਤੇ ਜਿਹੜੀ ਆ ਉਹ ਇੱਕ ਸਿੱਟੇ ਵੱਲ ਨੂੰ ਜਿਹੜੀ ਉਹ ਪਹੁੰਚੀ ਆ। ਤੇ ਕਿਉਂਕਿ ਦੋਨੋਂ ਹੀ ਮੁਲਕ ਜਿਹੜਾ ਆ ਇੱਕ ਵੀ ਇੰਚ ਆਪਣੇ ਵੱਲੋਂ ਜਿਹੜਾ ਛੱਡਣਾ ਨਹੀਂ ਸੀ ਚਾਹੁੰਦੇ, ਜਿਹੜੀ ਸਿੱਧੀ ਜੀ ਗੱਲ ਆ। ਉਹ ਆਪੋ ਆਪਣੇ ਜਿਹੜੇ ਵੋਟਰ ਨੂੰ, ਆਪੋ ਆਪਣੇ ਲੋਕਾਂ ਨੂੰ ਜਿਹੜਾ ਆ ਉਹ ਇਸ ਤਰੀਕੇ ਨਾਲ ਦਿਖਾ ਵੀ ਰਹੇ ਸੀਗੇ, ਪਰ ਅੰਦਰ ਖਾਤੇ ਚਾਹੁੰਦੇ ਵੀ ਸੀਗੇ ਵੀ ਜਿਹੜਾ ਟ੍ਰੇਡ ਡੀਲ ਆ ਜਿਹੜੀ ਉਹ ਹੋਵੇ ਵੀ, ਕਿਉਂਕਿ ਸਭ ਨੂੰ ਪਤਾ ਆ ਵੀ ਦੋਨੋਂ ਮੁਲਕ, ਖਾਸ ਕਰਕੇ ਕੈਨੇਡਾ ਤੇ ਬਹੁਤ ਜ਼ਿਆਦਾ ਜਿਹੜਾ ਆ ਅਮਰੀਕਾ ਦੇ ਉੱਤੇ ਉਹ ਉਸ ਦਾ ਅਸਰ ਰਹਿੰਦਾ ਆ, ਅਮਰੀਕਾ ਦੇ ਉੱਤੇ ਜਿਹੜਾ ਉਹ ਨਿਰਭਰ ਹੈਗਾ ਆ। ਸੋ ਇਹ ਹੁਣ USMCA ਨਵਾਂ ਨਾਮ ਜਿਹੜਾ ਆ ਇਸ ਨੂੰ ਡੀਲ ਨੂੰ, ਜਿਹੜਾ ਟ੍ਰਾਈਲੈਟਰਲ ਟ੍ਰੇਡ ਐਗਰੀਮੈਂਟ ਹੈਗਾ ਆ, ਇਸ ਨੂੰ ਮਿਲ ਚੁੱਕਾ ਹੋਇਆ ਆ। ਸੋ ਜੁਆਇੰਟ ਸਟੇਟਮੈਂਟ ਵੀ ਜਿਹੜੇ ਆ ਇਹਨਾਂ ਸਾਰੇ ਹੀ ਮੰਤਰੀਆਂ ਦੇ ਦੁਆਰਾ, ਸਾਰੇ ਮੁਲਕਾਂ ਦੇ ਦੁਆਰਾ ਇਕੱਠਿਆਂ ਜਿਹੜੀ ਆ ਦਿੱਤੀ ਗਈ ਆ। ਕਹਿੰਦੇ ਵੀ ਟੂਡੇ ਕੈਨੇਡਾ ਐਂਡ US ਰੀਚਡ, ਜਿੱਦਾਂ ਤੁਸੀਂ ਦੱਸਿਆ ਵੀ ਨਿਊ ਮਾਡਰਨਾਈਜ਼ਡ ਟ੍ਰੇਡ ਐਗਰੀਮੈਂਟ ਆਫ 21st ਸੈਂਚੁਰੀ USMCA, ਤੇ ਉਹ ਸਾਰਾ ਕੁਛ ਹੁਣ ਹੋਊਗਾ। ਤੇ ਨਾਲ ਹੀ ਉਹਨਾਂ ਨੇ ਮੈਕਸੀਕਨ ਇਕੋਨਮੀ ਦੇ ਜਿਹੜੇ ਸੈਕਟਰੀ ਆ ਗਵਾਜਾਡਰੋ, ਉਹਨਾਂ ਦਾ ਵੀ ਜਿਹੜਾ ਧੰਨਵਾਦ ਕੀਤਾ। ਕਹਿੰਦੇ ਪਿਛਲੇ 13 ਮਹੀਨਿਆਂ ਤੋਂ ਲਗਾਤਾਰ ਉਹ ਇਸ ਡੀਲ ਵੱਲ ਨੂੰ ਜਿਹੜੇ ਆ ਉਹ ਵੱਧ ਰਹੇ ਸੀ। ਤੇ ਹੁਣ ਹੋਪਫੁਲੀ ਜਿਹੜਾ ਲੰਬਰ ਨੂੰ ਲੈ ਕੇ, ਡੇਅਰੀ ਪ੍ਰੋਡਕਟ, ਆਟੋ ਪ੍ਰੋਡਕਟਸ ਨੂੰ ਲੈ ਕੇ ਜਿਹੜਾ ਆ ਉਹ ਕਿਸੇ ਨਾ ਕਿਸੇ ਇੱਕ ਪਾਸੇ ਐਗਰੀਮੈਂਟ ਨੂੰ ਵਧਣਗੇ। ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਦੱਸ ਜੀ ਵੀ ਜਿਹੜਾ ਇਹ ਨਾਫਟਾ ਆ, ਇਹ 1 ਜਨਵਰੀ 1994 ਦੇ ਵਿੱਚ ਪਹਿਲੀ ਵਾਰੀ ਜਿਹੜਾ ਆ ਉਹ ਲਾਗੂ ਜਿਹੜਾ ਕੀਤਾ ਗਿਆ ਸੀਗਾ। ਸੋ ਉਸ ਟਾਈਮ ਦੇ ਉੱਤੇ ਜਿਹੜੇ ਤਿੰਨਾਂ ਮੁਲਕਾਂ ਨੇ ਮਿਲ ਕੇ ਜਿਹੜਾ ਨਾਰਥ ਅਮਰੀਕਾ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਆ ਉਹ ਰੱਖਿਆ ਗਿਆ ਸੀਗਾ। ਤੇ ਇਸ ਦੇ ਵਿੱਚ ਕੈਨੇਡਾ, US ਤੇ ਮੈਕਸੀਕੋ ਤਿੰਨਾਂ ਨੇ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਇਕੱਠਿਆਂ ਜਿਹੜਾ ਮਿਲ ਕੇ ਕੀਤਾ ਸੀਗਾ ਵੀ ਆਪਾਂ ਇੱਕ ਦੂਜੇ ਦੇ ਨਾਲ ਫ੍ਰੀ ਟ੍ਰੇਡ ਜਿਹੜਾ ਆ ਉਹ ਕਰਨਾ ਆ। ਪਰ ਓਵਰਆਲ ਬਾਅਦ ਦੇ ਵਿੱਚ ਇਹ ਦੇਖਿਆ ਗਿਆ ਵੀ ਅਮਰੀਕਾ ਤਾਂ ਇਹਨਾਂ ਸਾਰਿਆਂ ਦੋਨਾਂ ਮੁਲਕਾਂ ਤੋਂ ਚੀਜ਼ਾਂ ਜਿਹੜੀਆਂ ਆ ਉਹ ਵਿਦਆਊਟ ਟੈਕਸ ਇੱਧਰ ਨੂੰ ਜਿਹੜਾ ਆ ਉਹ ਲੈ ਰਿਹਾ ਸੀ, ਪਰ ਜਦੋਂ ਅਮਰੀਕਾ ਦਾ ਉਤਪਾਦ ਇਹਨਾਂ ਮੁਲਕਾਂ ਵੱਲ ਨੂੰ ਜਾ ਰਿਹਾ ਸੀ, ਕਈ ਉਤਪਾਦਾਂ ਦੇ ਉੱਤੇ ਜਿਹੜਾ ਆ ਉਹ ਟੈਰਿਫ ਆ, ਟੈਕਸ ਆ ਜਿਹੜਾ ਦੋਵੇਂ ਮੁਲਕਾਂ ਵੱਲੋਂ ਜਿਹੜਾ ਆ ਲਗਾਤਾਰ ਲੱਗ ਰਿਹਾ ਸੀਗਾ। ਕਿਉਂਕਿ ਬਤੌਰ ਕੰਜ਼ੰਪਸ਼ਨ ਪਾਵਰ ਜ਼ਿਆਦਾ ਹੋਣ ਕਰਕੇ ਜਿਹੜੇ ਦੂਜੇ ਮੁਲਕ ਲਗਾਤਾਰ ਜਿਹੜਾ ਸਮਾਨ ਆਪਣਾ ਜਿਹੜਾ ਉਹ ਘੱਲਦੇ ਰਹੇ। ਪਰ ਰਾਸ਼ਟਰਪਤੀ ਟਰੰਪ ਨੇ ਇਸ ਆਪਣੇ ਕਾਰਜਕਾਲ ਦੇ ਦੌਰਾਨ ਇੱਕ ਚੀਜ਼ ਜਿਹੜੀ ਕਲੀਅਰ ਰੱਖੀ ਸੀਗੀ ਵੀ ਜਿਹੜੇ ਵੀ ਟ੍ਰੇਡ ਡੈਫਿਸਿਟ ਰਹੇ ਆ, ਪਰ ਕੈਨੇਡਾ ਤੇ ਮੈਕਸੀਕੋ ਦੇ ਨਾਲ ਆਖਿਰਕਾਰ ਨਵੇਂ ਜਿਹੜੇ ਸਮਝੌਤੇ ਬਣਾਉਣ ਦੇ ਵਿੱਚ ਇਹ ਰਾਸ਼ਟਰਪਤੀ ਟਰੰਪ ਆ ਉਹ ਕਾਮਯਾਬ ਰਹੇ ਨੇ ਜੀ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਹੈਗੇ ਆ ਜਸਟਿਨ ਟਰੂਡੋ, ਉਹਨਾਂ ਨੇ ਇਹ ਕਿਹਾ ਵੀ ਅੱਜ ਦਾ ਦਿਨ ਕੈਨੇਡਾ ਦੇ ਲਈ ਬਹੁਤ ਗੁੱਡ ਡੇ ਹੈਗਾ ਆ। ਇਸੇ ਤਰ੍ਹਾਂ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ, ਉਹਨਾਂ ਨੇ ਵਧਾਈਆਂ ਦਿੱਤੀਆਂ ਹੈਗੀਆਂ ਕੈਨੇਡਾ ਤੇ ਮੈਕਸੀਕੋ ਨੂੰ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਆ ਗ੍ਰੇਟ ਡੀਲ ਹੋਈ ਹੈਗੀ ਆ ਫॉर ਆਲ ਦਾ 3 ਕੰਟਰੀਜ਼। ਤੇ ਪਿਛਲੀ ਰਾਤ ਕਹਿੰਦੇ ਵੀ ਜਿਹੜਾ ਸਾਡਾ ਐਗਰੀਮੈਂਟ ਹੋਇਆ ਹੈਗਾ ਆ ਮੈਕਸੀਕੋ ਤੇ ਕੈਨੇਡਾ ਦੇ ਨਾਲ, ਤੇ ਇਹ ਬਹੁਤ ਹੀ ਵਧੀਆ ਹੋਇਆ ਆ। ਤੇ ਇਸ ਦਾ ਨਵਾਂ ਨਾਮ ਜਿਹੜਾ ਆ ਯੂਨਾਈਟਿਡ ਸਟੇਟਸ ਮੈਕਸੀਕੋ ਕੈਨੇਡਾ ਐਗਰੀਮੈਂਟ ਰੱਖਿਆ ਗਿਆ, ਜਿਸ ਨੂੰ ਸ਼ਾਰਟ ਫਾਰਮ 'ਚ USMCA ਜਿਹੜਾ ਯੂਜ਼ ਕੀਤਾ ਜਾਊਗਾ। ਤੇ ਕਹਿੰਦੇ ਵੀ ਇਹਦੇ ਨਾਲ ਜਦੋਂ ਨਾਫਟਾ ਹੋਇਆ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਘਾਟਾਂ ਸੀਗੀਆਂ ਜਾਂ ਗਲਤੀਆਂ ਸੀਗੀਆਂ, ਉਹਨਾਂ ਨੂੰ ਹੁਣ ਬਿਲਕੁਲ ਕਰੈਕਟ ਕਰ ਦਿੱਤਾ ਗਿਆ ਆ, ਜਿਹਦੇ ਨਾਲ ਅਮਰੀਕਾ ਦੇ ਫਾਰਮਰਸ ਤੇ ਜਿਹੜੇ ਮੈਨੂਫੈਕਚਰਰਸ ਆ ਉਹਨਾਂ ਨੂੰ ਜਿਹੜਾ ਇਹ ਫਾਇਦਾ ਹੋਊਗਾ। ਤੇ ਵੀ ਇਹ ਇੱਕ ਤਰ੍ਹਾਂ ਦੇ ਨਾਲ ਹਿਸਟੋਰੀਕਲ ਜਿਹੜਾ ਟ੍ਰਾਂਜੈਕਸ਼ਨ ਹੈਗਾ ਆ। ਸੋ ਮੇਨ ਜਿਹੜਾ ਰੀਜ਼ਨ USA ਦਾ ਇੱਕ ਤਰ੍ਹਾਂ ਨਾਲ ਡੀਲ ਨਾ ਹੋਣ ਦਾ, ਜਿਹੜਾ USA ਦੇ ਡੇਅਰੀ ਪ੍ਰੋਡਕਟਸ ਜਿਹੜਾ ਕੈਨੇਡਾ ਅਲਾਓ ਨਹੀਂ ਕਰਦਾ ਸੀ, ਤੇ ਹੁਣ ਉਹ ਕੈਨੇਡਾ ਵਾਲੇ ਆ
ਇਹ ਮੈਨੂੰ ਲੱਗਦਾ ਵੀ ਇਹਦੇ ਤੇ ਮੰਨ ਗਏ ਆ। ਤੇ US ਕਹਿੰਦੇ ਵੀ US ਵਾਂਟਡ ਗ੍ਰੇਟ ਐਕਸੈਸ ਟੂ ਕੈਨੇਡਾਜ਼ ਡੇਅਰੀ ਮਾਰਕੀਟ, ਹੈ ਨਾ। ਜਿਹੜੇ ਸੀਨੀਅਰ ਐਡਮਿਨਿਸਟ੍ਰੇਸ਼ਨ ਆਫੀਸ਼ੀਅਲ ਆ USA ਦੇ, ਉਹਨਾਂ ਨੇ ਦੱਸਿਆ ਹੈਗਾ। ਸੋ ਹੁਣ ਅਮਰੀਕਾ ਵਾਲੇ ਕਹਿੰਦੇ ਆ ਵੀ ਅਸੀਂ ਜਿਹੜੀ ਆ ਇੱਕ ਗੁੱਡ ਡੀਲ ਜਿਹੜੀ ਆ ਕ੍ਰੀਏਟ ਕਰ ਲਈ ਹੈਗੀ ਆ ਅਮਰੀਕਨ ਫਾਰਮਰਸ ਦੇ ਲਈ। ਤੇ they also call for the elimination of Class 7 milk pricing. New class of dairy Canada created that US dairy farmers had decreased their ability to export to Canada. So ਇਸੇ ਤਰ੍ਹਾਂ ਜਿਹੜਾ ਕੈਨੇਡਾ ਵਾਲੇ ਆ ਉਹ ਕਹਿੰਦੇ ਸੀ ਵੀ ਨਾਫਟਾ ਦਾ ਜਿਹੜਾ ਚੈਪਟਰ 19 ਆ ਉਹ ਜਿਹੜਾ ਆ ਉਹਨੂੰ ਪ੍ਰਜ਼ਰਵ ਕੀਤਾ ਜਾਵੇ, ਜਿਹਦੇ ਨਾਲ ਇੱਕ ਇੰਡੀਪੈਂਡੈਂਟ ਪੈਨਲ ਜਿਹੜਾ ਸੈਟਅਪ ਕੀਤਾ ਜਾਵੇ ਜੋ ਕਿ ਜਿਹੜੇ ਟਰੇਡ ਡਿਸਪਿਊਟਸ ਆ, ਸਪੈਸ਼ਲ ਟਰੇਡ ਡਿਸਪਿਊਟ ਆ, ਉਹਨਾਂ ਨੂੰ ਰਿਜ਼ੋਲਵ ਕਰ ਸਕੇ। ਸੋ ਦੇਖੋ ਹੁਣ ਮੈਨੂੰ ਲੱਗਦਾ ਤਾਂ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਹੁਣ ਇਹ ਜਿਹੜਾ ਆ ਸ਼ਾਂਤੀ ਰਹੂਗੀ ਸਾਡੇ ਗੁਆਂਢੀ ਮੁਲਕਾਂ ਦੇ ਨਾਲ। ਹਾਂਜੀ, ਸੋ ਰੀਸੈਂਟਲੀ ਹੁਣੇ ਦੇਖ ਰਹੇ ਸੀ ਤਸਵੀਰਾਂ ਜਿਹੜੀਆਂ ਆ ਰਹੀਆਂ ਵੀ ਜਿਹੜੇ US ਟਰੇਡ ਦੇ ਰਿਪਰੈਜ਼ੈਂਟੇਟਿਵਸ ਆ ਉਹ ਜਦੋਂ ਇਸ ਦੇ ਬਾਰੇ ਦੱਸ ਰਹੇ ਸੀਗੇ ਤਾਂ ਕਹਿੰਦੇ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੂੰ ਕਿਹਾ ਸੀਗਾ ਵੀ ਗੋ ਆਊਟ ਦੇਅਰ ਐਂਡ ਹੈਵ ਫਨ, ਨਜ਼ਾਰੇ ਲਓ ਇੱਕ ਹਿਸਾਬ ਦੇ ਨਾਲ ਜਿਹੜੀ ਆ ਨੈਗੋਸੀਏਸ਼ਨ ਕਰਨ ਤੋਂ ਪਹਿਲਾਂ। ਤੇ ਫਾਈਨਲੀ ਕਹਿੰਦੇ ਆ ਉਹ ਉੱਥੇ ਜਿਹੜਾ ਹੋ ਚੁੱਕਾ ਆ। 15 ਕੁ ਮਿੰਟ ਪਹਿਲਾਂ ਹੀ ਜਿਹੜੇ ਸੰਬੋਧਨ ਜਿਹੜੇ ਕਰ ਰਹੇ ਸੀ ਰਾਸ਼ਟਰਪਤੀ ਟਰੰਪ ਨੇ ਵੀ ਕਿਹਾ, ਕਹਿੰਦੇ ਇੰਡੀਆ ਵਾਲੇ ਵੀ ਕਹਿੰਦੇ ਵੀ ਸਾਡੇ ਨਾਲ ਵੀ ਟਰੇਡ ਡੀਲ ਜਿਹੜੀ ਆ ਉਹ ਕੀਤੀ ਜਾਵੇ। ਉਹਨਾਂ ਨੇ ਆਪਣੇ ਇਸ ਸੰਬੋਧਨ ਦੇ ਵਿੱਚ ਜਿਹੜਾ ਆਖਿਆ ਆ। ਉਧਰ ਇੰਡੋਨੇਸ਼ੀਆ ਦੇ ਵਿੱਚ ਕਹਿੰਦੇ ਜਿਹੜਾ ਸੁਨਾਮੀ ਆਈ, ਭੂਚਾਲ ਆਇਆ ਆ, ਉੱਥੇ ਉਹਨਾਂ ਨੇ ਆਪਣੀ ਜਿਹੜੇ ਕੰਡੋਲੈਂਸਸ ਜਿਹੜੀਆਂ ਉਹ ਵੀ ਘੱਲੀਆਂ ਆ। ਅਤੇ ਨਾਲ ਹੀ ਜਿਹੜੇ 1 ਈਅਰ ਦੀ ਅੱਜ ਜਿਹੜੀ ਲਾਸ ਵੇਗਸ ਦੀ ਸ਼ੂਟਿੰਗ ਜਿਹੜੀ ਹੋਈ ਸੀ ਜਿਸ ਦੇ ਵਿੱਚ 50 ਤੋਂ ਵੱਧ ਲੋਕ ਜਿਹੜੇ ਮਾਰੇ ਗਏ ਸੀ, ਉਹਨਾਂ ਨੂੰ ਵੀ ਉਹਨਾਂ ਨੇ ਜਿਹੜਾ ਉਹ ਯਾਦ ਕੀਤਾ ਆ। ਸੋ ਆਪਣੇ ਇਸ ਸੰਬੋਧਨ ਦੇ ਵਿੱਚ ਕਿਉਂਕਿ ਜਦੋਂ ਬਤੌਰ ਰਾਸ਼ਟਰਪਤੀ ਹੁੰਦੇ ਆ ਤਾਂ ਕਈ ਗੱਲਾਂ ਦਾ ਜਿਹੜਾ ਨਾਲ ਦੇ ਨਾਲ ਜਿਹੜਾ ਉਸ ਦੇ ਵਿੱਚ ਧਿਆਨ ਰੱਖਣਾ ਪੈਂਦਾ ਆ। ਸੋ ਉਸ ਟਾਈਮ ਦੇ ਉੱਤੇ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਰਾਸ਼ਟਰਪਤੀ ਬਿਲ ਕਲਿੰਟਨ ਸੀਗੇ ਅਤੇ ਉੱਧਰ ਜਿਹੜੇ ਕੈਨੇਡਾ ਦੇ ਵਿੱਚ ਪ੍ਰਾਈਮ ਮਿਨਿਸਟਰ ਜਿਹੜੇ ਜੌਨ ਕ੍ਰਿਟੇਨ ਕਰਕੇ ਜਿਹੜੇ ਉਹ ਸੀਗੇ ਲਿਬਰਲ ਪਾਰਟੀ ਵੱਲੋਂ। ਸੋ ਉਦੋਂ ਉਹਨਾਂ ਨੇ ਮਿਲ ਕੇ ਜਿਹੜੀ ਇਹ ਨਾਫਟਾ ਦੀ ਜਿਹੜੀ ਡੀਲ ਆ ਉਹ ਬਣਾਈ ਸੀਗੀ। ਅਤੇ ਹੁਣ ਜਿਹੜੇ ਜਸਟਿਨ ਟਰੂਡੋ ਆ ਨਾਲ ਦੇ ਨਾਲ ਡੋਨਲਡ ਟਰੰਪ ਨੇ, ਅਤੇ ਉੱਧਰ ਜਾਂਦੇ ਪੀਨੋ ਨੀਅਤਾ ਜਿਹੜੇ ਆ ਜਿਹੜੇ ਉਹ ਬਿਲਕੁਲ ਆਪਣੇ ਅਖੀਰਲੇ ਮਹੀਨਿਆਂ ਦੇ ਵਿੱਚ ਹੈਗੇ ਨੇ ਆਪਣੇ ਕਾਰਜਕਾਲ ਦੇ। ਸੋ ਇਹਨਾਂ ਨੇ ਮਿਲ ਕੇ ਜਿਹੜੀ ਆ ਇਹ ਨਵੀਂ USMCA ਨਵੀਂ ਜਿਹੜੀ ਇਹ ਟਰੇਡ ਡੀਲ ਬਣਾਈ ਆ। ਸੋ ਹੋਪਫੁਲੀ ਆਵਾਕਾਡਰੋ ਵੀ ਜਿਹੜੇ ਆ ਉਹ ਮੈਕਸੀਕੋ ਵੱਲੋਂ ਆਉਂਦੇ ਰਹਿਣਗੇ ਵੱਡੇ ਕਿਉਂਕਿ ਉੱਧਰੋਂ ਕਾਫੀ ਜ਼ਿਆਦਾ ਇੱਧਰ ਨੂੰ ਆਉਂਦੇ ਨੇ ਪ੍ਰੋਡਿਊਸ, ਅਤੇ ਹੋਰ ਵੀ ਕਈ ਤਰੀਕੇ ਦਾ ਪ੍ਰੋਡਿਊਸ ਜਿਹੜਾ ਮੈਕਸੀਕੋ ਤੋਂ ਇੱਧਰ ਨੂੰ ਆਉਂਦਾ ਆ। ਅਤੇ ਉੱਧਰੋਂ ਲੱਕੜ ਵੀ ਜਿਹੜੀ ਆ ਉਹ ਆਊਗੀ। ਅਤੇ ਇੱਧਰੋਂ ਹੁਣ ਡੇਅਰੀ ਪ੍ਰੋਡਕਟ ਵਾਲੇ ਜਿਹੜੇ ਹੈਗੇ ਨੇ ਉਹ ਮਾਰਕੀਟ ਵਾਲਿਆਂ ਨੂੰ ਉੱਥੇ ਥੋੜ੍ਹਾ ਬਹੁਤਾ ਜ਼ਿਆਦਾ ਖੁੱਲ੍ਹ ਜਿਹੜੀ ਮਿਲੂਗੀ। 250% ਇਨਕਰੀਜ਼ ਦੇ ਉੱਤੇ ਜਿਹੜਾ ਦੁੱਧ ਆ ਉਹ ਉੱਥੇ ਸ਼ਾਇਦ ਘੱਟ ਥੋੜ੍ਹਾ ਜਿਹੜੀ ਉਸ ਦੀ ਕੀਮਤ ਜਿਹੜੀ ਘਟੇ। ਅਤੇ ਜਿਹੜੇ ਕੈਨੇਡੀਅਨ ਲੋਕ ਬਾਰਡਰ ਤੋਂ ਇੱਧਰਲੇ ਪਾਸੇ ਸਿਰਫ ਖਾਸ ਕਰਕੇ ਗੈਸ ਅਤੇ ਉਸ ਦੇ ਲਈ ਦੁੱਧ ਦੇ ਲਈ ਆਉਂਦੇ ਸੀਗੇ, ਸ਼ਾਇਦ ਉਹਨਾਂ ਦਾ ਜਿਹੜਾ ਆਉਣਾ ਜਾਣਾ ਆ ਉਹ ਵੀ ਇੱਧਰਲੇ ਪਾਸੇ ਨੂੰ ਘੱਟ ਸਕਦਾ ਹੈ ਜੇ ਦੁੱਧ ਉੱਧਰ ਸਸਤਾ ਮਿਲਣਾ ਸ਼ੁਰੂ ਹੋ ਜਾਵੇ ਤਾਂ। ਇਹਦੇ ਸੰਬੰਧ ਦੇ ਵਿੱਚ ਜਿਹੜੇ ਮੈਕਸੀਕੋ ਦੇ ਆਉਣ ਵਾਲੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਨਵੀਂ ਡੀਲ ਹੋਈ ਹੈਗੀ ਆ USMCA ਦੀ, ਇਹ ਹਾਫ ਪਾਰਟ ਜਿਹੜਾ ਜਦੋਂ 2019 ਦਾ ਸੈਕਿੰਡ ਜਿਹੜਾ ਕੁਆਟਰ ਹੋਊਗਾ ਉਹਦੇ ਵਿੱਚ ਇਹ ਪੂਰੀ ਤਰ੍ਹਾਂ ਇਹ ਲਾਗੂ ਹੋ ਜਾਊਗੀ। ਇਹਦੇ ਸੰਬੰਧ ਦੇ ਵਿੱਚ ਮੈਕਸੀਕਨ ਇਕੋਨਮੀ ਦੇ ਮਿਨਿਸਟਰ ਜਿਹੜੇ ਹੈਗੇ ਆ ਇਲਡੇਲਫੋਂਸੋ ਗੋਹਾਰਡੋ, ਉਹਨਾਂ ਨੇ ਇਹ ਕਿਹਾ ਹੈਗਾ ਆ। ਸੋ ਉਹ ਵੀ ਜਿਹੜੇ ਆ ਕਾਫੀ ਜਿਹੜੇ ਖੁਸ਼ ਨਜ਼ਰ ਆ ਰਹੇ ਹੈਗੇ ਆ ਵੀ ਸਾਡੇ ਤਿੰਨਾਂ ਮੁਲਕਾਂ ਦੇ ਵਿੱਚ ਜਿਹੜੀ ਇਹ ਡੀਲ ਹੋਈ ਹੈਗੀ ਆ। ਜੀ ਬਿਲਕੁਲ, ਚਲੋ ਵਧੀਆ ਗੱਲ ਆ। ਅਤੇ ਹਰਜੋਤ ਸਿੰਘ ਜੀ ਬ੍ਰੇਕ ਦਾ ਵੀ ਇੱਕ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਫਿਰ ਮੁੜ ਕੇ ਵਾਪਸ ਆਉਂਦੇ ਹਾਂ। ਇੰਡੋਨੇਸ਼ੀਆ ਦੇ ਵਿੱਚ ਭੂਚਾਲ ਦੇ ਕਰਕੇ ਆਈ ਆਫਤ ਆ ਉਸ ਦੇ ਉੱਤੇ ਕੀ ਅਪਡੇਟ ਆ। ਲਾਸ ਵੇਗਸ ਦੀ ਜਿਹੜੀ 1 ਸਾਲ ਦੀ ਜਿਹੜੀ ਇਹ ਆਈ ਆ 1 ਸਾਲ ਹੋ ਚੁੱਕਾ ਆ ਸ਼ੂਟਿੰਗ ਹੋਈ ਨੂੰ, ਉਸ ਦੇ ਉੱਤੇ ਸਰਵਾਈਵਰਸ ਨੇ ਕੀ ਕੀਤਾ। ਬੈਂਕ ਆਫ ਅਮਰੀਕਾ ਲੋਕਾਂ ਦੇ ਬਹੁਤ ਸਾਰੇ ਬੈਂਕ ਅਕਾਊਂਟ ਆ ਉਹ ਫਰੀਜ਼ ਕਰ ਰਹੀ ਹੈਗੀ ਹੈ, ਇੱਕ ਤਰ੍ਹਾਂ ਨਾਲ ਸ਼ਟ ਡਾਊਨ ਕਰ ਰਹੀ ਆ। ਉਹਦੇ ਬਾਰੇ ਆਪਾਂ ਡਿਟੇਲ 'ਚ ਡਿਸਕਸ ਕਰਾਂਗੇ। ਜੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਮੈਂ ਕਹਿੰਦੀ
ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਅਮਰਜੀਤ ਗਿੱਲ ਟਰੱਕਿੰਗ ਯੂਬਾ ਸਿਟੀ ਵਾਲਿਆਂ ਨੂੰ ਲੋਕਲ ਡਰਾਈਵਰਸ ਦੀ ਜ਼ਰੂਰਤ ਹੈ। ਇਹਨਾਂ ਕੋਲੇ ਯੂਬਾ ਸਿਟੀ ਇਲਾਕੇ ਦੇ ਵਿੱਚ ਲੋਕਲ ਲੋਡਸ ਹਨ ਜਿਸ ਨਾਲ ਤੁਸੀਂ ਰੋਜ਼ਾਨਾ ਘਰ ਆ ਸਕਦੇ ਹੋ। ਵੀਕਲੀ ਪੇ ਮਿਲੇਗੀ। ਵਧੇਰੇ ਜਾਣਕਾਰੀ ਲਈ ਕਾਲ 530 870 0539 5308700539। ਅਮਰਜੀਤ ਗਿੱਲ ਟਰੱਕਿੰਗ ਯੂਬਾ ਸਿਟੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਬਹੁਤ ਹੀ ਜਲਦ ਸ਼ੁਰੂ ਹੋਣ ਜਾ ਰਹੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਬਹੁਤੀ ਵਾਰ ਸਾਨੂੰ ਆਪਣੇ ਹੱਕਾਂ ਬਾਰੇ ਪਤਾ ਨਹੀਂ ਹੁੰਦਾ। ਕਹਿੰਦੇ ਕੋਈ ਵੀ ਕੇਸ ਮਾੜਾ ਜਾਂ ਚੰਗਾ ਨਹੀਂ ਹੁੰਦਾ, ਮਾੜੇ ਹੁੰਦੇ ਨੇ ਬੰਦੇ ਜੋ ਇਹਨਾਂ ਦੀ ਪੈਰਵੀ ਕਰਦੇ ਹਨ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਈ ਗੁੰਝਲਦਾਰ ਕੇਸਾਂ ਨੂੰ ਸੁਲਝਾ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਉਹਨਾਂ ਦਾ ਹੱਕ ਵੀ ਦਿਵਾ ਚੁੱਕੇ ਹਨ। ਸਿਆਟਲ ਅਤੇ ਫ੍ਰੀਮੌਂਟ ਤੋਂ ਬਾਅਦ ਇਹਨਾਂ ਦਾ ਆਫਿਸ ਖੁੱਲ ਚੁੱਕਿਆ ਹੈ ਸੈਕਰਾਮੈਂਟੋ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167607112 916 760 7112। ਕਾਲ ਕਰਕੇ ਤੁਸੀਂ ਮੁਫਤ ਸਲਾਹ ਵੀ ਲੈ ਸਕਦੇ ਹੋ। ਅਨੂ ਪੇਸ਼ਾਵਰੀਆ ਇਮੀਗ੍ਰੇਸ਼ਨ ਲਾਅ ਫਰਮ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਬਹੁਤ ਹੀ ਜਲਦ ਸ਼ੁਰੂ ਹੋਣ ਜਾ ਰਹੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ ਖਾਲਸਾ ਇੰਸ਼ੋਰੈਂਸ। ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲੂਸ਼ਨ। ਖਾਲਸਾ ਇੰਸ਼ੋਰੈਂਸ। For more information, call 408-272-2500 408 272 2500 or visit khalsainsurance.com।
ਜੀਕੇ ਟਰਾਂਸਪੋਰਟ ਫ੍ਰੈਜ਼ਨੋ ਵਾਲਿਆਂ ਨੂੰ ਟੈਕਸਸ ਦੇ ਪੱਕੇ ਲੋਡਸ ਲਈ ਓਨਰ ਆਪਰੇਟਰਸ ਅਤੇ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਇਹ ਟ੍ਰੇਲਰ ਰੈਂਟ ਵੀ ਕਰਦੇ ਹਨ। 24 ਆਵਰ ਡਿਸਪੈਚ ਹੈ ਅਤੇ ਡਿਸਕਾਊਂਟਡ ਫਿਊਲ ਕਾਰਡ ਵੀ ਦਿੰਦੇ ਹਨ। ਐਡਰੈਸ 621 ਨਾਰਥ ਪਲੇਜ਼ੈਂਟ ਐਵਨਿਊ ਫ੍ਰੈਜ਼ਨੋ। ਇਹ ਇਲੈਕਟ੍ਰਿਕ ਡਾਇਗਨੋਸਟਿਕ ਵੀ ਕਰਦੇ ਹਨ ਅਤੇ ਇਹਨਾਂ ਦੀ ਸਪੈਸ਼ਲਾਈਜੇਸ਼ਨ DD15 ਡੈਟਰੋਇਟ ਵਿੱਚ ਹੈ। ਹੋਰ ਜਾਣਕਾਰੀ ਲਈ ਕਾਲ 559 275 3628 ਜਾਂ 559 470 4794। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਜ਼ੋਰਾ ਰੰਧਾਵਾ ਤੇ ਮੇਰੇ ਵੱਲੋਂ ਪੰਜਾਬੀ ਰੇਡੀਓ US ਤੇ ਸੁਣਨ ਵਾਲੇ ਸਾਰਿਆਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰਮਾਤਮਾ ਸਾਰਿਆਂ ਨੂੰ ਬਹੁਤ ਹੀ ਬਹੁਤ ਖੁਸ਼ੀਆਂ ਦੇਵੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਹੈ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ। ਇੰਡੋਨੇਸ਼ੀਆ ਦੇ ਵਿੱਚ ਜਿਹੜਾ ਪਿਛਲੇ ਦਿਨੀ ਆਏ ਭਿਆਨਕ ਤਗੜੇ ਭੂਚਾਲ ਤੋਂ ਬਾਅਦ ਦੇ ਵਿੱਚ ਜਿਹੜੀ ਸੁਨਾਮੀ ਦਾ ਕਹਿਰ ਜਿਹੜਾ ਉੱਥੇ ਵਾਪਰਿਆ, ਉਸ ਦੇ ਕਰਕੇ ਜਿਹੜਾ ਦੱਸਿਆ ਜਾ ਰਿਹਾ ਹਰਜੋਤ ਸਿੰਘ ਜੀ, ਕਈ 100 ਲੋਕ ਜਿਹੜੇ ਆ ਉੱਥੇ ਮਾਰੇ ਗਏ ਨੇ। ਤੇ ਇੰਡੋਨੇਸ਼ੀਆ ਦਾ ਜਿਹੜਾ ਆਈਲੈਂਡ ਆ ਸੁਲਾਵੇਸੀ, ਉੱਥੇ ਜਿਹੜੇ ਲੋਕ ਆ ਅਜੇ ਵੀ ਬੁਰੀ ਤਰ੍ਹਾਂ ਜਿਹੜੇ ਆ ਟਰੈਪਡ ਨੇ, ਫਸੇ ਹੋਏ ਨੇ ਤੇ ਬਹੁਤ ਸਾਰੇ ਲੋਕ ਉਹਨਾਂ ਨੂੰ ਬਚਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰ ਰਹੇ ਆ। ਇੰਡੋਨੇਸ਼ੀਆ ਨੇ ਹੁਣ ਆਪਣਾ ਜਿਹੜਾ ਇੱਕ ਹਿਸਾਬ ਨਾਲ ਰੁੱਖ ਆ ਉਹ ਅੰਤਰਰਾਸ਼ਟਰੀ ਬਾਕੀ ਹੋਰ ਮੁਲਕਾਂ ਵੱਲ ਜਿਹੜਾ ਕੀਤਾ ਆ, ਤਾਂ ਜੋ ਉਹ ਉੱਥੇ ਜਿਹੜੀ ਆ ਉਹਨਾਂ ਨੂੰ ਮਦਦ ਜਿਹੜੀ ਆ ਉਹ ਪਹੁੰਚਾਈ ਜਾ ਸਕੇ। ਇੱਕ ਜਿਹੜਾ ਛੋਟਾ ਜਿਹਾ ਜਿਹੜਾ ਟਾਪੂ ਜਿੱਥੇ ਉਹ ਤਾਂ 3 ਲੱਖ ਤੋਂ ਵੱਧ ਲੋਕ ਜਿਹੜੇ ਰਹਿੰਦੇ ਨੇ, ਉਹ ਵੀ ਬੁਰੀ ਤਰ੍ਹਾਂ ਜਿਹੜੇ ਇਸ ਤੋਂ ਪ੍ਰਭਾਵਿਤ ਹੋਏ ਨੇ। ਇੰਨਾ ਕੁ ਜ਼ਿਆਦਾ ਹਰਜੋਤ ਸਿੰਘ ਜੀ ਸਮੱਸਿਆ ਜਿਹੜੀ ਇਸ ਟਾਈਮ ਬਣੀ ਪਈ ਆ। ਤੇ ਇਨਫੈਕਟ ਕਹਿੰਦੇ 1300 ਲੋਕਾਂ ਨੂੰ ਇਕੱਠਿਆਂ ਹੀ ਜਿਹੜਾ ਆ ਉਹ ਦਫਨਾਇਆ ਜਾ ਰਿਹਾ ਆ। 100 ਮੀਟਰ ਲੰਬੀ ਜਿਹੜੀ ਇੱਕ ਗ੍ਰੇਵਯਾਰਡ ਜਿਹੜੀ ਆ ਉਹ ਖੋਦੀ ਜਾ ਰਹੀ ਆ, ਜਿਸ ਦੇ ਵਿੱਚ 1300 ਤੋਂ ਵੱਧ ਲੋਕਾਂ ਨੂੰ ਇਕੱਠਿਆਂ ਦਫਨਾਇਆ ਜਾਊਗਾ। ਇਸ ਪਰਲੋ ਤੋਂ ਬਾਅਦ 'ਚ 14 ਦਿਨਾਂ ਦੀ ਸਟੇਟ ਆਫ ਐਮਰਜੈਂਸੀ ਜਿਹੜੀ ਇੰਡੋਨੇਸ਼ੀਆ ਦੇ ਵਿੱਚ ਘੋਸ਼ਿਤ ਕੀਤੀ ਹੋਈ ਆ ਤੇ ਲੱਖਾਂ ਹੀ ਲੋਕ ਇਸ ਟਾਈਮ ਘਰੋਂ ਬੇਘਰ ਜਿਹੜੇ ਆ ਉਹ ਹੋਏ ਪਏ ਨੇ। ਤੇ ਅੰਤਰਰਾਸ਼ਟਰੀ ਪੱਧਰ ਦੀ ਜਿਹੜੀ ਉੱਥੇ ਹੁਣ ਰਾਹਤ ਆ ਉਸ ਦੇ ਵੱਲ ਉਹਨਾਂ ਦੀ ਨਜ਼ਰ ਜਿਹੜੀ ਆ ਉਹ ਬਣੀ ਹੋਈ ਆ। ਸੋ ਹਿਊਮੈਨਿਟੇਰੀਅਨ ਗਰੁੱਪਸ ਜਿਹੜੇ ਆ ਉਹ ਉੱਥੇ ਪਹੁੰਚੇ ਤਾਂ ਹੋਏ ਨੇ, ਪਰ ਕਹਿੰਦੇ ਵੀ ਕਈ ਇਲਾਕੇ ਇੰਨੇ ਕੁ ਦੂਰ ਦਰਾਡੇ ਵਾਲੇ ਨੇ ਜਾਂ ਉੱਥੇ ਤੱਕ ਪਹੁੰਚਣਾ ਇੰਨਾ ਔਖਾ ਆ ਵੀ ਜਿਹੜੇ ਫਸੇ ਹੋਏ ਲੋਕਾਂ ਤੱਕ ਰਾਹਤ ਪਹੁੰਚਾਉਣ ਦੇ ਵਿੱਚ ਬਹੁਤ ਵੱਡੀ ਜਿਹੜੀ ਸਮੱਸਿਆ ਆ ਉਹਨਾਂ ਨੂੰ ਆ ਰਹੀ ਆ। ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚੱਲੀਏ। ਆਪਾਂ ਪਿੱਛੇ ਜਿਹੇ ਵੀ 4 ਵੀਕ ਪਹਿਲਾਂ ਜਿਹੜੀ ਗੱਲਬਾਤ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜੀਆਂ ਕਈ ਬੈਂਕਾਂ ਆ ਉਹ ਤੁਹਾਡੇ ਜਿਹੜੇ ਆ ਬੈਂਕ ਅਕਾਊਂਟ ਫਰੀਜ਼ ਕਰ ਰਹੀਆਂ ਹੈਗੀਆਂ। ਬੈਂਕ ਆਫ ਅਮਰੀਕਾ ਦੀ ਇਹ ਜਿਹੜੀ ਖਬਰ ਆਈ ਹੈਗੀ ਆ ਵੀ ਬੈਂਕ ਆਫ ਅਮਰੀਕਾ ਨੇ ਪਿਛਲੇ ਸਮਿਆਂ ਦੇ ਵਿੱਚ ਕਈ ਲੋਕਾਂ ਦੇ ਜਿਹੜੇ ਬੈਂਕ ਅਕਾਊਂਟ ਫਰੀਜ਼ ਕਰ ਦਿੱਤੇ ਕਿਉਂਕਿ ਉਹ US ਦੇ ਸਿਟੀਜ਼ਨ ਜਾਂ ਉਹਨਾਂ ਕੋਲ ਇਮੀਗ੍ਰੇਸ਼ਨ ਸਟੇਟਸ ਪਰਮਾਨੈਂਟ ਦਾ ਨਹੀਂ ਸੀ। ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇੱਕ ਈਰਾਨ ਤੋਂ ਕਹਿੰਦੇ PhD ਦਾ ਸਟੂਡੈਂਟ ਸੀਗਾ ਜੋ ਕਿ ਯੂਨੀਵਰਸਿਟੀ ਆਫ ਮਿਆਮੀ ਦੇ ਵਿੱਚ ਪੜ੍ਹ ਰਿਹਾ ਸੀ ਤੇ ਉਹਦਾ ਬੈਂਕ ਅਕਾਊਂਟ ਜਿਹੜਾ ਆ ਬੈਂਕ ਆਫ ਅਮਰੀਕਾ ਨੇ ਫਰੋਜ਼ਨ ਕਰ ਦਿੱਤਾ। ਉਹ ਤੋਂ ਬਾਅਦ ਇਸੇ ਤਰ੍ਹਾਂ ਨਾਰਥ ਕੈਰੋਲੀਨਾ ਦੇ ਵਿੱਚ ਵੀ ਇੱਕ ਬੰਦੇ ਦਾ ਅਕਾਊਂਟ ਜਿਹੜਾ ਆ ਫਰੀਜ਼ ਕਰ ਦਿੱਤਾ। ਕਹਿੰਦੇ ਵੀ ਬੈਂਕਾਂ ਦੇ ਵਿੱਚ ਅਕਾਊਂਟ ਖੋਲ੍ਹਣ ਦੇ ਲਈ ਇੱਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਵੀ ਤੁਸੀਂ ਜਿਹੜੇ ਆ US ਦੇ ਵਿੱਚ ਸਿਟੀਜ਼ਨ ਹੋਣਾ ਉਹਦੇ ਲਈ ਜ਼ਰੂਰੀ ਆ। ਪਰ ਇਕੱਲੇ ਬੈਂਕ ਆਫ ਅਮਰੀਕਾ ਨਹੀਂ, ਈਵਨ ਕਹਿੰਦੇ ਵੀ US ਬੈਂਕ ਦੇ ਵੀ ਇੱਕ ਸਪੋਕਸਮੈਨ ਵੂਮਨ ਨੇ ਇਹ ਕਿਹਾ ਆ ਵੀ ਜਦੋਂ ਤੁਸੀਂ ਬੈਂਕ ਅਕਾਊਂਟ ਖੁਲਾਣੇ ਆ ਤੇ ਉਹ ਜਿਹੜੀ ਆ ਬੈਂਕ ਆ ਉਹ ਤੁਹਾਡੀ ਕੰਟਰੀ ਆਫ ਸਿਟੀਜ਼ਨਸ਼ਿਪ ਪੁੱਛਦੀ ਹੈਗੀ ਆ ਅੰਡਰ ਕਹਿੰਦੇ ਵੀ ਨੋ ਯੂਰ ਕਸਟਮਰ ਰੂਲ ਦੇ ਅਗੇਂਸਟ, ਵੀ ਕਿਸੇ ਤਰ੍ਹਾਂ ਦੀ ਮਨੀ ਲਾਂਡਰਿੰਗ ਨਾ ਹੋ ਜਾਵੇ। ਇਸੇ ਤਰ੍ਹਾਂ JP ਮੋਰਗਨ ਚੇਜ਼ ਬੈਂਕ ਜਿਹੜੀ ਆ ਉਹ ਵੀ ਪੁੱਛਦੀ ਹੈਗੀ ਆ। ਸੋ ਬਿਲਕੁਲ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਤੁਹਾਡਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਕਿਸ ਤਰ੍ਹਾਂ ਦਾ ਵੀ ਆ, ਅਗਰ ਤੁਹਾਡੇ ਬੈਂਕ ਅਕਾਊਂਟ ਹੈਗੇ ਆ ਉਹਨਾਂ ਨੂੰ ਜ਼ਰੂਰ ਤੁਸੀਂ ਮੇਕ ਸ਼ੋਰ ਕਰ ਲਓ ਵੀ ਕਿਸੇ ਤਰ੍ਹਾਂ ਦੇ ਨਾਲ ਤੁਹਾਡਾ ਕਿਤੇ ਬੈਂਕ ਅਕਾਊਂਟ ਜਿਹੜਾ ਆ ਉਹ ਫਰੀਜ਼ ਨਾ ਹੋ ਜਾਏ ਇਕੱਲਾ ਇਮੀਗ੍ਰੇਸ਼ਨ ਸਟੇਟਸ ਕਰਕੇ। ਬਿਲਕੁਲ। ਸੋ ਹਰ ਇੱਕ ਪਾਸਿਓਂ ਇਮੀਗ੍ਰੇਸ਼ਨ ਦੇ ਨਾਂ ਦੇ ਹੇਠ ਜਿਹੜੇ ਆ ਲੋਕਾਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਸਕਵੀਜ਼ ਕੀਤਾ ਜਾ ਰਿਹਾ ਆ, ਦੱਬਿਆ ਜਾ ਰਿਹਾ ਆ। ਚਾਹੇ ਜਿਹੜੀ ਨਵੀਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜਿਹੜੇ ਨਵੇਂ ਰੂਲ ਦੇ ਪ੍ਰਪੋਜ਼ਲ ਦੇ ਤਹਿਤ ਆ, ਤੇ ਚਾਹੇ ਜਿਹੜੀਆਂ ਬੈਂਕਾਂ ਇਹ ਕੁਛ ਜਿਹੜੀਆਂ ਉਹ ਕਰ ਰਹੀਆਂ। ਆਪਾਂ ਰੀਸੈਂਟਲੀ ਦੱਸਿਆ ਵੀ ਸੀਗਾ ਵੀ ਵੈਲਸ ਫਾਰਗੋ ਵਾਲਿਆਂ ਨੇ 26,000 ਲੋਕਾਂ ਨੂੰ ਲੇ ਆਫ ਵੀ ਜਿਹੜਾ ਆ
ਪਿਛਲੇ ਵੀਕ ਦੇ ਵਿੱਚ ਦੱਸਿਆ ਸੀ ਵੀ ਉਹ ਕਰਨ ਜਾ ਰਹੇ ਆ ਜੀ। ਸੋ ਇਹਦੇ ਸੰਬੰਧ ਵਿੱਚ ਕੈਲੀਫੋਰਨੀਆ ਰੀਇਨਵੈਸਟਮੈਂਟ ਕੋਲੀਸ਼ਨ ਆ ਜਿਹੜੀ ਕਿ ਲੋ ਇਨਕਮ ਤੇ ਮਿਨੋਰਿਟੀ ਕਮਿਊਨਿਟੀਜ਼ ਨੂੰ ਜਿਹੜੀ ਫੇਅਰ ਲੈਂਡਿੰਗ ਦੇ ਲਈ ਹੈਲਪ ਕਰਦੀ ਆ। ਉਹਦੇ ਜਿਹੜੇ ਐਗਜ਼ੀਕਿਊਟਿਵ ਡਾਇਰੈਕਟਰ ਆ ਪੌਲੀਨਾ ਗੁੰਜ਼ਾਲਸ, ਉਹਨਾਂ ਨੇ ਇਹ ਕਿਹਾ ਵੀ ਇਹਦੇ ਨਾਲ ਜਿਹੜੀਆਂ ਇਮੀਗ੍ਰੈਂਟ ਕਮਿਊਨਿਟੀਜ਼ ਹੈਗੀਆਂ ਆ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਡਰ ਵਾਲਾ ਮਾਹੌਲ ਪੈਦਾ ਹੋਇਆ ਆ ਵੀ ਇੱਕ ਤਾਂ ਉਹਨਾਂ ਕੋਲ ਪੈਸੇ ਘੱਟ ਹੁੰਦੇ ਆ, ਦੂਸਰਾ ਜੇ ਉੱਤੋਂ ਬੈਂਕ ਅਕਾਊਂਟ ਫਰੀਜ਼ ਹੋ ਜਾਂਦਾ ਤੇ ਉਹ ਵਿਚਾਰੇ ਜਾਣ ਕਿੱਥੇ। ਸੋ ਇਹ ਕਾਫੀ ਵੱਡਾ ਜਿਹੜਾ ਇਸ਼ੂ ਬਣਿਆ ਹੋਇਆ ਹੈਗਾ। ਜੀ 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 ਬਿਲਕੁਲ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਜੇ ਗੱਲ ਕਰੀਏ, ਜਿੱਦਾਂ ਲਾਸ ਵੇਗਸ ਦੇ ਵਿੱਚ ਅੱਜ ਤੋਂ 1 ਸਾਲ ਪਹਿਲਾਂ ਇੱਕ ਬੰਦੇ ਨੇ ਉੱਥੇ ਅੰਨ੍ਹੇਵਾਹ ਗੋਲੀਬਾਰੀ ਜਿਹੜੀ ਕੀਤੀ ਸੀ, ਜਿਸ ਦੇ ਵਿੱਚ 58 ਲੋਕ ਮਾਰੇ ਗਏ ਸੀਗੇ। ਜਿਹੜਾ ਇੱਕ ਓਪਨ ਏਅਰ ਕੌਂਸਰਟ ਜਿਹੜਾ ਉੱਥੇ ਚੱਲ ਰਿਹਾ ਸੀ ਤੇ ਇੱਕ ਕਾਫੀ ਉੱਚੀ ਮੰਜ਼ਲਾ ਜਿਹੜੀ ਇਮਾਰਤ ਆ ਉੱਥੋਂ ਬਾਰੀ ਖੋਲ੍ਹ ਕੇ ਉਸਨੇ ਜਿਹੜੀਆਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਸੀ ਇੱਕ ਬੰਦੇ ਨੇ, ਤੇ ਉਹਦੇ ਵਿੱਚ ਨਾਲ 800 ਬੰਦੇ ਜਿਹੜੇ ਆ ਉਹ ਜ਼ਖਮੀ ਵੀ ਜਿਹੜੇ ਹੋਏ ਸੀ। ਜਿਹੜੇ ਸਰਵਾਈਵਰਸ ਤੇ ਨਾਲ ਜਿਹੜੇ ਫਸਟ ਰਿਸਪੌਂਡਰਸ ਆ ਉਹ 1 ਸਾਲ ਬਾਅਦ ਜਿਹੜੇ ਦੁਬਾਰਾ ਉੱਥੇ ਇਕੱਠੇ ਹੋਏ ਤਾਂ ਉਹਨਾਂ ਨੇ ਉਸ ਜਿਹੜੇ ਪਲਾਂ ਨੂੰ ਜਿਹੜਾ ਯਾਦ ਵੀ ਕੀਤਾ। ਬਹੁਤ ਸਾਰੇ ਲੋਕ ਜਿਹੜੇ ਉੱਥੇ ਪਹੁੰਚੇ ਉਹਨਾਂ ਨੇ ਕਿਹਾ ਵੀ ਉਹ ਵੀਡੀਓਜ਼ ਅਸੀਂ ਜਦੋਂ ਦੇਖਦੇ ਹਾਂ ਤਾਂ ਇੱਕ ਵਾਰੀ ਫਿਰ ਮਨ ਦੇ ਵਿੱਚ ਉਹ ਖੌਫ, ਇੱਕ ਡਰ ਜਿਹੜਾ ਆ ਉਹ ਆ ਜਾਂਦਾ ਆ। ਅਤੇ ਕਹਿੰਦੇ ਕਈ ਤਾਂ ਇਹ ਕਹਿ ਰਹੇ ਸੀਗੇ ਵੀ ਮੇਰੇ ਕੋਲ ਵੀਡੀਓ ਦੇਖੀ ਨਹੀਂ ਜਾਂਦੀ, ਸਿਰਫ ਅੱਖਾਂ ਬੰਦ ਮੈਂ ਕਰ ਲੈਂਦਾ ਅਤੇ ਫਿਰ ਜਿਹੜੀਆਂ ਸਿਰਫ ਸੁਣਦੇ ਹਾਂ। ਸਭ ਨੂੰ ਯਾਦ ਹੋਵੇਗਾ ਵੀ ਜਿਹੜਾ ਲਾਸ ਵੇਗਸ ਦੇ ਵਿੱਚ ਜਦੋਂ ਇਹ ਸ਼ੂਟਿੰਗ ਹਰਜੋਤ ਸਿੰਘ ਜੀ ਹੋਈ ਸੀ ਅਤੇ ਪੁਲਿਸ ਨੂੰ ਉਸ ਹਥਿਆਰੇ ਤੱਕ ਪਹੁੰਚਦਿਆਂ ਕਈ ਮਿੰਟ, ਤਕਰੀਬਨ 1 ਘੰਟੇ ਦਾ ਸਮਾਂ ਜਿਹੜਾ ਆ ਉਹ ਲੱਗ ਗਿਆ ਸੀ, ਜਿਸ ਦੇ ਦੌਰਾਨ ਉਸਨੇ ਕਾਫੀ ਜ਼ਿਆਦਾ ਅੰਨ੍ਹੇਵਾਹ ਜਿਹੜੀਆਂ ਆ ਉਹ ਗੋਲੀਆਂ ਚਲਾਈਆਂ ਸੀਗੀਆਂ। ਅਤੇ ਕਹਿੰਦੇ 10 ਮਿੰਟਾਂ ਦੇ ਵਿੱਚ ਇਸ 64 ਸਾਲਾ ਜਿਹੜਾ ਸਟੀਵਨ ਪੈਡਕ ਨਾਂ ਦਾ ਉਹ ਹਥਿਆਰਾ ਸੀ, ਉਸਨੇ 58 ਲੋਕਾਂ ਨੂੰ ਜਿਹੜਾ ਮਾਰ ਦਿੱਤਾ ਸੀ। 32ਵੀਂ ਮੰਜ਼ਿਲ ਤੋਂ ਮੈਂਡਲੇ ਬੇ ਰਿਜ਼ੋਰਟ ਐਂਡ ਕਸੀਨੋ ਦੇ ਉਹਨੇ ਉੱਥੋਂ ਗੋਲੀਆਂ ਜਿਹੜੀਆਂ ਚਲਾਈਆਂ ਸੀ, ਜਿਸ ਨੇ ਜਦੋਂ ਪੁਲਿਸ ਉਸ ਦੇ ਨਜ਼ਦੀਕ ਪਹੁੰਚੀ ਉਸ ਨੂੰ ਫੜਨ ਦੇ ਕਗਾਰ 'ਤੇ ਸੀਗੀ ਤਾਂ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਵੀ ਜਿਹੜਾ ਆ ਉਹ ਮਾਰ ਲਿਆ ਸੀ। ਅਤੇ ਬਾਅਦ ਦੇ ਵਿੱਚ ਹਜ਼ਾਰਾਂ ਹੀ ਜਿਹੜੀ ਦੀ ਸੰਖਿਆ ਦੇ ਵਿੱਚ ਉੱਥੋਂ ਅਸਲਾ ਅਤੇ ਵੱਡੀਆਂ ਜਿਹੜੀਆਂ ਬੰਦੂਕਾਂ ਜਿਹੜੀਆਂ ਉੱਥੋਂ ਲੱਭੀਆਂ ਸੀ। ਸਭ ਨੂੰ ਯਾਦ ਹੋਵੇਗਾ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇੱਕ ਸੈਮੀ ਆਟੋਮੈਟਿਕ ਨੂੰ ਇੱਕ ਆਟੋਮੈਟਿਕ ਰਾਈਫਲ ਬਣਾਉਣ ਵਾਲਾ ਇੱਕ ਜਿਹੜਾ ਐਕਸਟਰਾ ਪੁਰਜਾ ਜਿਹੜਾ ਲੱਗਦਾ ਆ, ਉਸ ਨੂੰ ਲੈ ਕੇ ਵੀ ਬਹੁਤ ਜਿਹੜਾ ਬਾਅਦ ਦੇ ਵਿੱਚ ਰੌਲਾ ਜਿਹੜਾ ਆ ਉਹ ਪਿਆ ਸੀ। ਉਹ ਕਿਸ ਚਿਰ ਦੇ ਲਈ ਉਸ ਕੰਪਨੀ ਨੇ ਆਪਣੀ ਪ੍ਰੋਡਕਸ਼ਨ ਜਿਹੜੀ ਉਹ ਬੰਦ ਵੀ ਕੀਤੀ ਸੀ, ਬਾਅਦ ਮੁੜ ਕੇ ਮਹੀਨੇ ਕੁ ਬਾਅਦ ਦੁਬਾਰਾ ਜਿਹੜੇ ਆ ਉਹਨਾਂ ਨੇ ਚਾਲੂ ਵੀ ਕਰ ਦਿੱਤੀ ਸੀ। ਸੋ ਗਨ ਵਾਇਲੈਂਸ ਦਾ ਇੱਕ ਵਾਰੀ ਫਿਰ ਉਦੋਂ ਰੌਲਾ ਪਿਆ ਸੀਗਾ। ਹੁਣ ਜਦੋਂ 1 ਈਅਰ ਐਨੀਵਰਸਰੀ ਜਿਹੜੀ ਉਸ ਚੀਜ਼ ਦੀ ਆਈ ਆ, ਫਿਰ ਉਸ ਦੇ ਉੱਤੇ ਗੱਲ ਹੋਊਗੀ। ਪਰ ਓਵਰਆਲ ਆਪਾਂ ਦੇਖਦੇ ਹਾਂ ਅਮਰੀਕਾ ਦੇ ਵਿੱਚ ਇਹ ਗੱਲਾਂ ਹੁਣ ਹੋ ਕੇ ਜਲਦ ਹੀ ਸ਼ਾਂਤ ਹੋ ਜਾਂਦੀਆਂ ਜੀ। ਤੇ ਅਗਲੀ ਖਬਰ ਬਾਅਦ ਚੱਲੀਏ, ਜਿਹੜੀ ਟੈਸਲਾ ਕੰਪਨੀ ਆ, ਟੈਸਲਾ ਨੇ ਪਿਛਲੇ ਕੁਆਰਟਰ ਦੇ ਵਿੱਚ ਕਹਿੰਦੇ ਕਿ ਵੀ ਇਹ ਰੈਕਡ ਕ੍ਰੀਏਟ ਕੀਤਾ ਤੇ 80,000 ਦੇ ਕਰੀਬ ਜਿਹੜੀਆਂ ਵਹੀਕਲਸ ਆ ਉਹ ਪ੍ਰੋਡਿਊਸ ਕੀਤੀਆਂ ਹੈਗੀਆਂ। ਜੀ ਬਿਲਕੁਲ। ਤੇ ਨਾਲ ਹੀ ਜੇ ਟੈਸਲਾ ਦੇ ਨਾਲ ਜੁੜੀ ਹੋਈ ਖਬਰ ਦੇ ਉੱਤੇ ਨਜ਼ਰ ਮਾਰੀਏ ਵੀ ਜਿਹੜੇ ਉਹਨਾਂ ਦੇ ਟੈਸਲਾ ਦੇ ਚੇਅਰਮੈਨ ਆ ਇਲਨ ਮਸਕ, ਜਿਨ੍ਹਾਂ ਨੂੰ ਪਿਛਲੇ ਦਿਨੀ SEC ਸਿਕਿਉਰਿਟੀਜ਼ ਐਕਸਚੇਂਜ ਕਮਿਸ਼ਨ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਇਨਵੈਸਟਰਸ ਦੇ ਨਾਲ ਜਾਣਦੇ ਹੋਏ ਵੀ ਜਿਹੜਾ ਆ ਉਹ ਫਰਾਡ ਕਰ ਰਹੇ ਹੋ, ਲੋਕਾਂ ਨੂੰ ਜਿਹੜੀ ਗਲਤ ਇੱਕ ਹਿਸਾਬ ਦੇ ਨਾਲ ਦਿਸ਼ਾ ਦਿਖਾਈ। ਤੁਸੀਂ ਇਹ ਕਿਹਾ ਵੀ ਬਹੁਤ ਜ਼ਿਆਦਾ ਜਿਹੜੀ ਤਰੱਕੀ ਹੋਊਗੀ, ਜਿਸ ਕਰਕੇ ਤੁਹਾਡਾ ਮਾਰਕੀਟ ਦਾ ਸ਼ੇਅਰ ਜਿਹੜਾ ਬਹੁਤ ਜ਼ਿਆਦਾ ਵਧਿਆ। ਬਾਅਦ ਦੇ ਵਿੱਚ ਜਦੋਂ ਤੁਸੀਂ ਡਿਲੀਵਰ ਨਹੀਂ ਕਰ ਸਕੇ, ਬਾਅਦ ਦੇ ਵਿੱਚ ਉਹ ਇਨਵੈਸਟਰ ਠੱਗੇ ਹੋਏ ਮਹਿਸੂਸ ਕੀਤੇ, ਤਾਂ ਉਹਦੇ ਚੱਲਦਿਆਂ ਉਹਨਾਂ ਨੇ ਇਲਨ ਮਸਕ ਨੂੰ ਦੋਸ਼ੀ ਪਾਇਆ ਸੀ। ਅਤੇ ਹੁਣ ਕਹਿੰਦੇ ਆ ਇਲਨ ਮਸਕ ਤੇ SEC ਜਿਹੜੇ ਆ ਉਹਨਾਂ ਦੀ ਆਪਸੀ ਜਿਹੜੀ ਸੈਟਲਮੈਂਟ ਜਿਹੜੀ ਹੋ ਚੁੱਕੀ ਆ। ਇਸ ਦੇ ਵਿੱਚ ਇਲਨ ਮਸਕ $20 ਮਿਲੀਅਨ ਦਾ ਜਿਹੜਾ ਜੁਰਮਾਨਾ ਦੇਵੇਗਾ ਅਤੇ ਨਾਲ ਹੀ ਜਿਹੜੇ ਟੈਸਲਾ ਦੇ ਚੇਅਰਮੈਨ ਦੇ ਅਹੁਦੇ ਤੋਂ ਵੀ ਉਸ ਦੀ ਛੁੱਟੀ ਜਿਹੜੀ ਆ ਉਹ ਹੋਵੇਗੀ। ਇਲਨ ਮਸਕ ਨੇ ਜਿਹੜੀ ਟਵੀਟ ਕਰਕੇ ਬਾਅਦ 'ਚ ਕਿਹਾ ਵੀ SEC ਜਿਹੜੀ ਆ ਜ਼ਰੂਰ ਜਿਹੜੀ ਧੱਕਾ ਕਰ ਰਹੀ ਆ, ਪਰ ਉਹ ਬਾਅਦ ਦੇ ਵਿੱਚ ਇਸ ਸਮਝੌਤੇ ਦੇ ਲਈ ਜਿਹੜਾ ਉਹ ਜ਼ਰੂਰ ਉਹ ਕਹਿ ਲਓ ਵੀ ਮੰਨ ਗਿਆ ਸੀਗਾ। ਪਰ ਇੱਕ ਚੀਜ਼ ਜਿਹੜੀ ਹੈਗੀ ਹੈ ਨਾਲ ਦੇਖੋ, ਉਹਨੂੰ ਬੋਰਡ ਆਫ ਚੇਅਰਮੈਨ ਦੇ ਅਹੁਦੇ ਤੋਂ ਲਾਇਆ ਗਿਆ, ਪਰ ਐਜ਼ ਏ CEO ਜਿਹੜਾ ਆ ਉਹ ਕੰਮ ਕਰਦਾ ਰਹੇਗਾ ਅਤੇ 45 ਦਿਨ ਦਾ ਜਿਹੜਾ ਉਸ ਨੂੰ ਇਹ ਸਮਾਂ ਦਿੱਤਾ ਹੈ। ਹਰ ਇੱਕ ਨੇ ਇਹੀ ਕਿਹਾ ਸੀਗਾ ਵੀ SEC ਇਹਦੇ ਮਗਰ ਤਾਂ ਪਈ ਆ, ਪਰ ਡੈਫੀਨੇਟਲੀ ਕੋਈ ਨਾ ਕੋਈ ਸੈਟਲਮੈਂਟ ਆ ਇਸ ਦੇ ਵਿੱਚ
ਵਿੱਚ ਹੋ ਜਾਊਗੀ। $20 ਮਿਲੀਅਨ ਜਿਹੜੇ ਆ ਉਹ ਸੈਟਲ ਜਿਹੜੇ ਆ ਉਹ ਦੇ ਕੇ ਜਿਹੜੇ ਉਹ ਸੈਟਲਮੈਂਟ ਕਰੇਗਾ। ਅਤੇ ਨਾਲ ਹੀ SEC ਨੇ ਕਿਹਾ ਵੀ ਜਿਹੜੇ $40 ਮਿਲੀਅਨ ਦੀਆਂ ਪੈਨਲਟੀਜ਼ ਜਿਹੜੀਆਂ ਪਾਈਆਂ ਗਈਆਂ ਆ ਲਾਈਆਂ ਗਈਆਂ ਇਹਨਾਂ ਉੱਤੇ, ਉਹ ਉਹਨਾਂ ਇਨਵੈਸਟਰਸ ਜਿਨ੍ਹਾਂ ਜਿਹੜੇ ਕਹਿ ਰਹੇ ਆ ਵੀ ਸਾਡੇ ਨਾਲ ਧੋਖਾ ਹੋਇਆ, ਯਾਨੀ ਕਿ ਆਲਮੋਸਟ ਸਾਰੇ ਹੀ ਜਿਹੜੇ ਇਸ ਦੇ ਵਿੱਚ ਹੋਣਗੇ ਜਿਨ੍ਹਾਂ ਨੇ ਵੀ ਉਹਦੇ ਸ਼ੇਅਰ ਖਰੀਦੇ ਹੋਣਗੇ, ਤਾਂ ਉਹ ਕੋਰਟ ਅਪਰੂਵਡ ਪ੍ਰੋਸੈਸ ਤੋਂ ਬਾਅਦ ਦੇ ਵਿੱਚ $40 ਮਿਲੀਅਨ ਉਹਨਾਂ ਸਾਰਿਆਂ ਦੇ ਵਿੱਚ ਵੰਡਿਆ ਜਾਊਗਾ। ਜੀ ਬਿਲਕੁਲ। ਸੋ 80,000 ਜਿਹੜੀਆਂ ਕਾਰਾਂ ਪ੍ਰੋਡਿਊਸ ਹੋਈਆਂ ਹੈਗੀਆਂ, ਉਹਦੇ ਵਿੱਚੋਂ 53,000 ਮਾਡਲ 3 ਵਹੀਕਲਸ ਹੈਗੀਆਂ, ਜਿਹੜੀਆਂ ਕਿ ਕਹਿੰਦੇ ਵੀ 187% ਇਨਕਰੀਜ਼ ਹੈਗਾ ਪਿਛਲੇ ਕੁਆਟਰ ਦੇ ਮੁਕਾਬਲੇ। ਸੋ ਸਭ ਤੋਂ ਵੱਡਾ ਕਹਿੰਦੇ ਵੀ ਔਖਾ ਕੰਮ ਹੁਣ ਟੈਸਲਾ ਦੇ ਲਈ ਇਹ ਜਿਹੜੀਆਂ ਕਾਰਾਂ ਆ ਲੋਕਾਂ ਤੱਕ ਡਿਲੀਵਰ ਕਰਨ ਦਾ ਹੋਊਗਾ। ਸਰੋਤਿਆਂ ਨੂੰ ਪਤਾ ਹੀ ਆ ਵੀ ਜਿਹੜੀ ਟੈਸਲਾ ਆ ਇਹਨਾਂ ਦੀ ਕੋਈ ਵੀ ਡੀਲਰਸ਼ਿਪ ਨਹੀਂ ਹੈਗੀ, ਇਹ ਸਿਰਫ ਕੰਪਨੀ ਤੋਂ ਜਿਹੜੀਆਂ ਡਾਇਰੈਕਟ ਕਾਰਾਂ ਆਨਲਾਈਨ ਹੀ ਬਾਈ ਹੁੰਦੀਆਂ ਹੈਗੀਆਂ। ਸੋ ਕਾਫੀ ਜ਼ਿਆਦਾ ਜਿਹੜੀ ਆ ਟੈਸਲਾ ਨੇ ਪਿਛਲੇ ਕੁਆਟਰ ਦੇ ਵਿੱਚ ਤਰੱਕੀ ਕੀਤੀ ਹੈਗੀ ਆ, ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਜਿਹੜੀਆਂ ਕੰਟਰੋਵਰਸੀਜ਼ ਬਹੁਤ ਚੱਲ ਰਹੀਆਂ ਸੀ। ਬਿਲਕੁਲ। SEC ਨੇ ਜਿਹੜੀ ਇੱਕ ਜੇ ਦੱਸਦੇ ਜਾਈਏ ਵੀ ਕਾਰਨ ਜਿਹੜਾ ਇਹ ਇਹਨਾਂ ਦੇ ਉੱਤੇ ਫਾਈਨ ਕਰਨ ਦਾ ਇਹੀ ਸੀਗਾ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇਲਨ ਮਸਕ ਆ ਉਸਨੇ ਇੱਕ ਟਵੀਟ ਕਰਕੇ ਕਿਹਾ ਵੀ ਉਹ ਆਪਣੀ ਟੈਸਲਾ ਆ ਉਸ ਨੂੰ ਪ੍ਰਾਈਵੇਟ ਜਿਹੜੀ ਉਹ ਕਰਨ ਜਾ ਰਹੇ ਆ, ਅਤੇ ਕਹਿੰਦੇ ਆ ਵੀ ਉਹਨਾਂ ਨੇ ਫੰਡਿੰਗ ਜਿਹੜੀ ਸਿਕਿਉਰ ਕਰ ਲਈ ਆ, ਅਤੇ ਕਹਿੰਦੇ ਉਸ ਦੇ ਕਰਕੇ ਜਿਹੜਾ ਮਾਰਕੀਟ ਸ਼ੇਅਰ ਇਹਦਾ $420 ਪ੍ਰਤੀ ਸ਼ੇਅਰ ਜਿਹੜਾ ਆ ਉਹ ਕੀਮਤ ਜਿਹੜੀ ਪਹੁੰਚ ਚੁੱਕੀ ਸੀਗੀ। ਅਤੇ ਬਾਅਦ ਦੇ ਵਿੱਚ SEC ਨੇ ਕਿਹਾ ਵੀ ਇੱਕ ਹਿਸਾਬ ਦੇ ਨਾਲ ਜਿਹੜਾ ਉਹਨੇ ਝੂਠ ਬੋਲਿਆ, ਕੰਪਨੀ ਦਾ ਸਟਾਕ ਜਿਹੜਾ ਉਹ ਸੋਰ ਕੀਤਾ, ਪਰ ਉਹਨੇ ਜਿਹੜੀ ਫੰਡਿੰਗ ਆ ਕਿਸੇ ਤਰੀਕੇ ਦੀ ਅਜੇ ਤੱਕ ਸਿਕਿਉਰ ਨਹੀਂ ਸੀ ਕੀਤੀ ਇਸ ਕੰਪਨੀ ਨੂੰ ਪ੍ਰਾਈਵੇਟ ਲੈ ਕੇ ਜਾਣ ਦੇ ਲਈ। ਸੋ ਇਹੀ ਜਿਹੜੇ ਆ ਇਸ ਚੀਜ਼ ਦੇ ਚੱਲਦਿਆਂ ਹੀ ਜਿਹੜਾ ਇਹਨਾਂ ਨੂੰ ਸਜ਼ਾ ਦਿੱਤੀ ਗਈ। ਉੱਦਾਂ ਵੈਸੇ SEC ਵਾਲੇ ਵੀ ਚੰਗੇ ਨੇ, ਜਦੋਂ ਇਨਸਾਈਡ ਟ੍ਰੇਡਿੰਗ ਹੁੰਦੀ ਰਹੀ, ਵਾਲ ਸਟਰੀਟ ਜਿਹੜੀ ਕੋਲੈਪਸ ਕਰ ਗਈ, ਉਦੋਂ ਇਹ ਸਾਰੇ ਜਾਣੇ ਇੱਕ ਮਿੱਟੀ ਦੇ ਮਾਧੋ ਬਣ ਕੇ ਜਿਹੜੇ ਆ ਬੈਠੇ ਰਹੇ, ਕਿਸੇ ਨੇ ਕੁਛ ਨਹੀਂ ਕੀਤਾ। ਚਾਹੇ ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਓਬਾਮਾ ਆਏ, ਉਹਨਾਂ ਦੇ ਆਪਣੇ ਅਟਰਨੀ ਜਨਰਲ ਆਏ, ਸਭ ਵੱਡੀਆਂ ਵੱਡੀਆਂ ਡੀਕਾਂ ਮਾਰਦੇ ਰਹੇ, ਪਰ ਆਮ ਲੋਕ ਹੀ ਜਿਹੜੇ ਉਸ ਦੇ ਵਿੱਚ ਤੜਫਦੇ ਰਹੇ, ਉਹਨਾਂ ਨੂੰ ਹੀ ਜਿਹੜਾ ਨੁਕਸਾਨ ਹੋਇਆ। ਵੱਡੇ ਜਿਹੜੀਆਂ ਮੱਛੀਆਂ ਆ, ਮਗਰਮੱਛ ਜਿਨ੍ਹਾਂ ਨੂੰ ਕਹਿ ਸਕਦੇ ਆ, ਉਹ ਉੱਦਾਂ ਦੇ ਉੱਦਾਂ ਹੀ ਬਚੇ ਰਹੇ। ਜੀ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਨਾਰਥ ਕੋਰੀਆ ਤੇ ਸਾਊਥ ਕੋਰੀਆ ਆ, ਈਵਨ ਦੋ ਕਹਿੰਦੇ ਪ੍ਰੈਜ਼ੀਡੈਂਟ ਟਰੰਪ ਨਾਰਥ ਕੋਰੀਆ ਦੇ ਲੀਡਰ ਜਿਹੜੇ ਕਿਮ ਜੋਂਗ ਉਨ ਆ, ਉਹਨਾਂ ਦੀਆਂ ਹੁਣ ਸਿਫਤਾਂ ਕਰਦੇ ਰਹਿੰਦੇ ਆ ਵੀ ਨਹੀਂ ਸਾਡੇ ਰਿਲੇਸ਼ਨ ਬਹੁਤ ਵਧੀਆ ਆ, ਤੇ ਪਰ ਜਿਹੜੇ ਗਿਫਟ ਹੈਗੇ ਆ 2 ਕੁੱਤੇ ਦਿੱਤੇ ਹੈਗੇ ਆ ਨਾਰਥ ਕੋਰੀਆ ਨੇ, ਉਹ ਸਾਊਥ ਕੋਰੀਆ ਨੂੰ ਦਿੱਤੇ ਹੈਗੇ ਆ। ਪਿਛਲੇ ਹਫ਼ਤੇ ਪਿਓਂਗਯੈਂਗ ਜਿਹੜਾ ਹੈਗਾ ਆ, ਉਹਨਾਂ ਨੇ ਕਹਿੰਦੇ 2 ਰੇਅਰ ਜਿਹੜੇ ਹੈਗੀਆਂ ਆ ਬਰੀਡਸ ਕੁੱਤਿਆਂ ਦੀਆਂ, ਉਹ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਮੂਨ ਜੈ ਇਨ ਜਿਹੜੇ ਆ ਉਹਨਾਂ ਨੂੰ ਐਜ਼ ਏ ਫਰੈਂਡਸ਼ਿਪ ਤੇ ਪੀਸ ਦੇ ਲਈ ਜਿਹੜੀਆਂ ਦਿੱਤੀਆਂ ਗਈਆਂ ਹੈਗੀਆਂ ਆ। ਸੋ ਉਹਨਾਂ ਦੇ ਜਿਹੜੇ ਕੁੱਤੇ ਹੈਗੇ ਆ ਉਹ ਕਹਿੰਦੇ ਵੀ ਕਾਫੀ ਵਧੀਆ ਕੁਆਲਿਟੀ ਦੇ ਹੈਗੇ ਆ, ਵਧੀਆ ਬਰੀਡ ਦੇ ਹੈਗੇ ਆ। ਸੋ ਇੱਕ ਤਰ੍ਹਾਂ ਨਾਲ ਇਹਦਾ ਬਾਅਦ 'ਚ ਪਤਾ ਲੱਗੂਗਾ ਵਿੱਚ ਅਗਲੇ ਨੇ ਕੋਈ ਜੰਤਰ ਲਾ ਕੇ ਨਾ ਘੱਲਿਆ ਹੋਵੇ, ਤਾਂ ਉਹਨਾਂ ਨੇ ਵੀ ਟੈਸਟ ਕਰ ਹੀ ਲਿਆ ਹੋਣਾ ਆ। ਸੋ ਇਹ ਜਿਹੜੇ ਦੋਨੋਂ ਕੁੱਤੇ ਸੀਗੇ ਜਿਨ੍ਹਾਂ ਦਾ ਨਾਮ ਸੌਂਗਗੈਂਗ ਤੇ ਇੱਕ ਦਾ ਨਾਮ ਗੋਮੀ ਰੱਖਿਆ ਗਿਆ ਆ, ਇਹ ਜਿਹੜਾ ਇੱਕ ਉੱਥੇ ਟਰੂਸ ਵਿਲੇਜ ਹੈਗਾ ਆ ਪੈਨਮੁੰਜਮ, ਉਹਦੇ ਰਾਹੀਂ ਜਿੱਥੇ ਕਿ ਡੀਮਿਲਟਰਾਈਜੇਸ਼ਨ ਜ਼ੋਨ ਆ, ਉਹਦੇ ਰਾਹੀਂ ਇਹ ਭੇਜੇ ਗਏ ਹੈਗੇ ਆ। ਸਤੰਬਰ 27 ਨੂੰ ਇਹ ਭੇਜੇ ਗਏ ਸੀ, ਤੇ ਨਾਲ ਦੀ ਨਾਲ ਕਹਿੰਦੇ ਉਹਨਾਂ ਦਾ ਫੂਡ ਵੀ ਜਿਹੜਾ ਭੇਜਿਆ ਗਿਆ ਆ। ਸੋ ਨਾਰਥ ਕੋਰੀਆ ਦਾ ਲੀਡਰ ਜਿਹੜਾ ਆ ਉਹ ਚਾਹੁੰਦਾ ਆ ਵੀ ਜਿਹੜੀ ਪੀਸਫੁਲ ਪ੍ਰੋਸੈਸ ਚੱਲ ਰਹੀ ਆ ਇਹ ਇਸੇ ਤਰ੍ਹਾਂ ਜਿਹੜੀ ਚੱਲਦੀ ਰਹੇ। ਜੀ 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 ਬਿਲਕੁਲ। ਸੋ ਦੇਖਦੇ ਹਾਂ ਇਸ ਦੇ ਵਿੱਚ ਕੀ ਬਣਦਾ ਆ, ਅਤੇ ਉਮੀਦ ਆਪਾਂ ਇਹੀ ਜਿਹੜੀ ਲਾ ਸਕਦੇ ਹਾਂ ਵੀ ਪੋਜ਼ੀਟਿਵ ਜਿਹੜਾ ਹੈ ਉੱਧਰ ਰਹੇ। ਉੱਧਰ ਇੱਕ ਪਾਸੇ ਜੇ ਕੋਈ ਚੰਗੀ ਖਬਰ ਇੱਦਾਂ ਦੀ ਆਉਂਦੀ ਹੈ, ਅਤੇ ਦੂਜੇ ਪਾਸੇ ਈਰਾਨ ਵਾਲੇ ਮਸਲੇ ਦੇ ਵਿੱਚ ਹਰਜੋਤ ਸਿੰਘ ਜੀ ਕੁਛ ਨਾ ਕੁਛ ਰੌਲਾ ਰੱਪਾ ਜਿਹੜਾ ਪਿਆ ਰਹਿੰਦਾ ਆ। ਕਹਿੰਦੇ ਈਰਾਨ ਨੇ ਪਿਛਲੇ ਦਿਨਾਂ ਦੇ ਵਿੱਚ ਸੀਰੀਆ ਦੇ ਉੱਤੇ ਮਿਜ਼ਾਈਲਸ ਜਿਹੜੀਆਂ ਆ ਉਹ ਕਹਿੰਦੇ ਲਾਂਚ ਕੀਤੀਆਂ, ਅਤੇ ਪਰ ਕਹਿੰਦੇ ਮਕਸਦ ਉਹਨਾਂ ਦਾ ਜਿਹੜਾ ਮੈਸੇਜ ਦੇਣ ਦਾ ਅਮਰੀਕਾ, ਇਜ਼ਰਾਈਲ ਅਤੇ ਸਾਊਦੀ ਅਰੇਬੀਆ ਨੂੰ ਜਿਹੜਾ ਸੀਗਾ। ਸੋ ਲਗਾਤਾਰ ਈਰਾਨ ਵੀ ਜਿਹੜਾ ਆ ਇੱਦਾਂ ਦੇ ਹੱਥਕੰਡੇ ਜਿਹੜੇ ਆ ਉਹ ਹੁਣ ਉਹ ਅਪਣਾ ਰਿਹਾ ਆ। ਉਹ ਪਿਛਲੇ ਦਿਨਾਂ ਦੇ ਵਿੱਚ ਜਿਹੜੇ UN ਦੀ ਮੀਟਿੰਗ ਦੇ ਵਿੱਚ ਵੀ ਆ ਕੇ ਗਏ ਸੀ। ਰਾਸ਼ਟਰਪਤੀ ਟਰੰਪ ਨੇ ਜਿਹੜੀ ਕੜੀ ਨਿੰਦਾ ਜਿਹੜੀ ਈਰਾਨ ਦੀ ਕੀਤੀ ਸੀ, ਅਤੇ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਸੀ ਵੀ ਬੰਦੇ ਬਣ ਜਾਓ, ਨਹੀਂ ਤਾਂ ਫਿਰ ਤੁਹਾਨੂੰ ਪਤਾ ਹੈ ਵੀ ਅਸੀਂ ਕਿਸ ਤਰੀਕੇ ਦਾ ਕੰਮ ਜਿਹੜਾ ਤੁਹਾਡੇ ਨਾਲ ਕਰ ਸਕਦੇ ਹਾਂ। ਅਤੇ ਉੱਧਰ ਜਿਹੜੇ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਵਾਲੇ ਆ, ਉਹ ਕਹਿੰਦੇ ਆ ਵੀ ਅਸੀਂ ਜਿਹੜੇ ਉੱਥੇ ਦੇ ਮਿਲੀਟੈਂਟਸ ਹੈਗੇ ਆ ਸੀਰੀਆ ਦੇ ਵਿੱਚ, ਉਹਨਾਂ ਨੂੰ ਨਿਸ਼ਾਨਾ ਜਿਹੜਾ ਬਣਾਇਆ ਆ,
ਤੇ ਜਿਸ ਦੇ ਵਿੱਚ ਕਹਿੰਦੇ ਵੀ ਘੱਟੋ ਘੱਟ 24 ਲੋਕ ਮਾਰੇ ਵੀ ਗਏ ਆ ਤੇ ਸੀਰੀਆ ਦੇ ਵਿੱਚ ਉਹਨਾਂ ਨੇ ਮਿਜ਼ਾਈਲਾਂ ਜਿਹੜੀਆਂ ਆ ਉਹ ਛੱਡੀਆਂ ਆ। ਸਭ ਨੂੰ ਪਤਾ ਵੀ ਸੀਰੀਆ ਦੇ ਵਿੱਚ ਇਸ ਟਾਈਮ ਜਿਹੜਾ ਇਡਲਿਬ ਇਲਾਕਾ ਹੈਗਾ ਆ ਉੱਥੇ ਜਿੰਨੇ ਵੀ ਲੜਾਕੂ ਰਹਿ ਗਏ ਨੇ ਜਾਂ ਜਿਹੜੇ ਵੀ ਬਸ਼ਰ ਅਲ ਅਸਾਦ ਦੇ ਖਿਲਾਫ ਜਿਹੜੇ ਲੜ ਰਹੇ ਸੀਗੇ ਉਨੇ ਕੁ ਇਲਾਕੇ ਦੇ ਵਿੱਚ ਰਹਿ ਗਏ ਨੇ ਜਿੱਥੇ ਆਬਾਦੀ ਵੀ ਵਸੋਂ ਵੀ ਜਿਹੜੀ ਕਾਫੀ ਜ਼ਿਆਦਾ ਹੈਗੀ ਆ ਤੇ ਉੱਥੇ ਉਹ ਆਪ ਵੀ ਸੀਰੀਆ ਵਾਲਾ ਵੀ ਜਿਹੜਾ ਆ ਉਹਨਾਂ ਨੂੰ ਉੱਥੋਂ ਖਦੇੜਨ ਦੀ ਕੋਸ਼ਿਸ਼ ਕਰ ਰਿਹਾ ਆ। ਪਰ ਇਰਾਨ ਨੇ ਅਚਨਚੇਤੇ ਜਿਹੜੀਆਂ ਉੱਥੇ ਮਿਜ਼ਾਈਲਾਂ ਜਿਹੜੀਆਂ ਉਹ ਦਾਗ ਦਿੱਤੀਆਂ ਨੇ। ਸੋ ਉੱਧਰ ਆਪਾਂ ਜੇ ਵੈਸੇ ਜੇ ਕਿਹਾ ਜਾਵੇ ਵੀ ਸੀਰੀਆ ਦੀ ਪੂਰੀ ਓਵਰਆਲ ਇਸ ਮੂਵਮੈਂਟ ਦੇ ਵਿੱਚ ਜਿਸ ਦੇ ਵਿੱਚ ਮੈਨੂੰ ਲੱਗਦਾ ਵੀ ਘੱਟੋ ਘੱਟ 7-8 ਸਾਲ ਜਿਹੜੇ ਆ ਲੋਕ ਖੱਜਲ ਖੁਆਰ ਮਰਦੇ ਜਿਹੜੇ ਰਹੇ ਨੇ ਉਸ ਦੇ ਵਿੱਚ ਇੱਕ ਵਾਰੀ ਫਿਰ ਬਸ਼ਰ ਅਲ ਅਸਾਦ ਹੀ ਜਿਹੜਾ ਉਹ ਜਿੱਤ ਕੇ ਉੱਤੇ ਨਿਕਲ ਕੇ ਆਇਆ ਆ ਜਿਸ ਨੂੰ ਕਿ ਰਸ਼ੀਆ ਦੀ ਪੂਰੀ ਸਪੋਰਟ ਮਿਲੀ ਹੋਈ ਆ। ਤੇ ਅਗਲੀ ਖਬਰ ਵੱਲ ਚੱਲੀਏ। ਇੰਗਲੈਂਡ ਦੇ ਵਿੱਚ ਕਹਿੰਦੇ ਪਈ ਹੰਡਰਡਸ ਆਫ ਸਿੱਖਸ ਜਿਹੜੇ ਆ ਉਹ ਇਕੱਠੇ ਹੋਏ ਹੈਗੇ ਆ। ਉਹਨਾਂ ਨੇ ਪ੍ਰੋਟੈਸਟ ਕੀਤਾ ਜਿਹੜੀਆਂ ਕਿ ਪਿਛਲੇ ਕੁਝ ਦਿਨ ਪਹਿਲਾਂ ਇੱਕ ਐਂਟੀ ਟੈਰਰ ਰੇਡਸ ਹੋਈਆਂ ਸੀਆਂ ਕੁਛ ਜਿਹੜੇ ਸਿੱਖ ਐਕਟਿਵਿਸਟ ਹੈਗੇ ਆ ਉਹਨਾਂ ਦੇ ਘਰਾਂ ਦੇ ਉੱਪਰ ਤੇ ਉਹਨਾਂ ਨੇ ਇਹ ਇਲਜ਼ਾਮ ਲਾਇਆ ਆ ਖਾਸ ਕਰਕੇ ਉਹ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਕਾਨਫਰੰਸ ਚੱਲ ਰਹੀ ਆ ਉਹਦੇ ਬਾਹਰ ਸਿੱਖ ਬਹੁਤ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਉਹਨਾਂ ਨੇ ਮੁਜ਼ਾਹਰਾ ਕੀਤਾ। ਉਹ ਕਹਿੰਦੇ ਵੀ ਇਹ ਜਿਹੜੀਆਂ ਰੇਡਸ ਹੈਗੀਆਂ ਇੰਡੀਆ ਗੌਰਮੈਂਟ ਦੇ ਕਹਿਣ ਦੇ ਉੱਤੇ ਕੀਤੀਆਂ ਗਈਆਂ ਆ। ਤੇ ਇੱਕ ਬੀਬੀ ਨੇ ਇਹ ਕਿਹਾ ਵੀ ਉਹਨਾਂ ਦਾ ਜਦੋਂ ਰੇਡ ਕੀਤੀਆਂ ਗਈਆਂ ਪੁਲਿਸ ਵੱਲੋਂ ਉਹਨਾਂ ਦਾ ਜਿਹੜਾ ਬਿਹੇਵੀਅਰ ਸੀ ਬੜਾ ਗਲਤ ਸੀ। ਸਾਡੇ ਬੱਚਿਆਂ ਦੇ ਜਿਹੜੇ ਈਵਨ ਜਿਹੜੇ ਲੰਚ ਬਾਕਸਸ ਸੀ ਉਹਨਾਂ ਨੂੰ ਵੀ ਜਿਹੜੀਆਂ ਠੁੱਡਾਂ ਮਾਰੀਆਂ ਗਈਆਂ ਹੈਗੀਆਂ ਆ। ਤੇ ਜਦੋਂ ਤੱਕ ਇਹ ਪਤਾ ਲੱਗ ਰਿਹਾ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਚੀਜ਼ ਲੱਭੀ ਨਹੀਂ। ਤੇ ਜਿਹੜੀ ਪੁਲਿਸ ਆ ਉਹ ਕਹਿ ਰਹੀ ਆ ਵੀ ਸਾਨੂੰ ਜਿਹੜੀ ਇੰਟੈਲੀਜੈਂਸ ਇੱਕ ਤਰ੍ਹਾਂ ਨਾਲ ਮਿਲੀ ਸੀ ਵੀ ਇੱਥੋਂ ਜਿਹੜੀ ਆ ਮਨੀ ਲਾਂਡਰਿੰਗ ਹੁੰਦੀ ਹੈਗੀ ਆ। ਇਹ ਮੇਨ ਜੇ ਇਸ ਕੇਸ ਨੂੰ ਦੇਖਿਆ ਜਾਵੇ ਕਹਿੰਦੇ ਵੀ ਇਹ ਜਗਤਾਰ ਸਿੰਘ ਜੱਗੀ ਜੌਲ ਦੇ ਨਾਲ ਰਿਲੇਟਡ ਕੇਸ ਹੈਗਾ ਆ ਕਿਉਂਕਿ ਇੰਡੀਆ ਗੌਰਮੈਂਟ ਜਿਹੜੀ ਆ ਕੁਛ ਸੋਲਿਡ ਉਹਦੇ ਤੋਂ ਲੱਭ ਨਹੀਂ ਸਕੀ ਤੇ ਹੁਣ ਕੁਛ ਨਾ ਕੁਛ ਜਿਹੜੀ ਉਹ ਟਰਾਈ ਕਰ ਰਹੇ ਹੈਗੇ ਆ UK ਦੀ ਗਵਰਨਮੈਂਟ ਨੂੰ ਵਿੱਚ ਇਨਵੋਲਵ ਕਰਕੇ। ਇਹਦੇ ਸੰਬੰਧ ਦੇ ਵਿੱਚ ਜਿਹੜੇ ਗੁਰਪ੍ਰੀਤ ਸਿੰਘ ਹੈਗੇ ਆ ਜਿਹੜੇ ਜੱਗੀ ਜੌਲ ਦੇ ਬ੍ਰਦਰ ਆ 33 ਸਾਲਾਂ ਦੇ ਜੋ ਕਿ ਵਕੀਲ ਵੀ ਹੈਗੇ ਆ ਡੰਬਾਰਟਨ ਦੇ ਵਿੱਚ, ਉਹਨਾਂ ਨੇ ਇਸ ਰੈਲੀ ਨੂੰ ਐਡਰੈਸ ਕਰਦੇ ਹੋਏ ਇਹ ਕਿਹਾ ਵੀ ਮੇਰਾ ਜਿਹੜਾ ਭਰਾ ਆ ਪੰਜਾਬ ਦੇ ਵਿੱਚ ਉਹਨੂੰ ਪੂਰੀ ਤਰ੍ਹਾਂ ਟੌਰਚਰ ਕੀਤਾ ਗਿਆ ਆ। ਮੇਰਾ ਭਰਾ ਜਿਹੜਾ ਆ ਭਈ ਉਹ ਕਿਸੇ ਤਰ੍ਹਾਂ ਦੀ ਵੀ ਟੈਰਰਿਜ਼ਮ ਐਕਟੀਵਿਟੀ ਦੇ ਵਿੱਚ ਇਨਵੋਲਵ ਨਹੀਂ ਸੀ ਤੇ ਕਿੰਨਾ ਚਿਰ ਹੋ ਗਿਆ ਉਹਨੂੰ ਜਿਹੜਾ ਡਿਟੈਂਸ਼ਨ 'ਚ ਰੱਖਿਆ ਗਿਆ ਆ ਵੀ ਉਹ ਇੱਕ ਬਹੁਤ ਹੀ ਵਧੀਆ ਸਕਾਟਿਸ਼ ਕਿਡ ਹੈਗਾ ਜਿਹੜਾ ਕਿ ਹਿਊਮਨ ਰਾਈਟਸ ਦੀ ਗੱਲ ਕਰਦਾ ਸੀ। ਸਰੋਤਿਆਂ ਨੂੰ ਯਾਦ ਹੀ ਹੋਊਗਾ ਵੀ ਉਹ ਨੈਵਰ ਫੋਰਗੇਟ 84 ਜਿਹੜਾ ਵੈਬਸਾਈਟ ਆ ਉਹਦਾ ਵਨ ਆਫ ਦਾ ਐਡਮਿਨ ਸੀ। ਕਦੇ ਵੀ ਉਹ ਆਪਣੀ ਲਾਈਫ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਟੈਰਰਿਜ਼ਮ ਵਾਲੀ ਜਿਹੜੀ ਐਕਟੀਵਿਟੀ ਆ ਉਹਦੇ ਵਿੱਚ ਇਨਵੋਲਵ ਨਹੀਂ ਹੋਇਆ ਸੀ। ਤੇ 70 ਦੇ ਕਰੀਬ ਜਿਹੜੇ ਪੁਲਿਸ ਆਫੀਸਰਸ ਆ UK ਦੇ ਵਿੱਚ ਉਹਨਾਂ ਨੇ ਇਹ ਜਿਹੜੀ ਰੇਡ ਕੀਤੀ ਸੀਗੀ ਕਲੈਕਟਿਵਲੀ ਜਿਹੜੀ ਆ ਉਹ ਕੀਤੀ ਸੀ। ਜੀ ਅਗਲੀ ਖਬਰ ਜਿਹੜੀ ਉਸ ਦੇ ਵੱਲ ਵੱਧਦੇ ਆ। ਅਮਰੀਕਾ ਤੇ ਚਾਈਨਾ ਦੇ ਸੰਬੰਧਾਂ ਦੇ ਵਿੱਚ ਜਿਹੜਾ ਤਣਾਅ ਆ ਲਗਾਤਾਰ ਉਹ ਵੱਧਦਾ ਜਾ ਰਿਹਾ ਆ। ਕਹਿੰਦੇ ਆ ਵੀ ਸਾਲਾਨਾ ਮੀਟਿੰਗ ਜਿਹੜੀ ਚਾਈਨਾ ਦੀ ਹੁੰਦੀ ਆ ਡਿਫੈਂਸ ਜਿਹੜੀ ਸੈਕਟਰੀ ਆ ਅਮਰੀਕਾ ਦੇ ਉਹਨਾਂ ਦੇ ਨਾਲ ਇਸ ਵਾਰੀ ਜਿਹੜੇ ਜੇਮਸ ਮੈਟਿਸ ਉਹਨਾਂ ਦੇ ਨਾਲ ਉਹਨਾਂ ਦੀ ਮੀਟਿੰਗ ਹੋਣੀ ਸੀ ਪਰ ਚਾਈਨਾ ਨੇ ਉਹ ਮੀਟਿੰਗ ਨੂੰ ਜਿਹੜੀ ਸਾਲਾਨਾ ਇਸ ਮੀਟਿੰਗ ਨੂੰ ਕੈਂਸਲ ਕਰ ਦਿੱਤਾ ਆ। ਆਈ ਥਿੰਕ ਇਸ ਦੇ ਪਿੱਛੇ ਇੱਕ ਹੀ ਜਿਹੜਾ ਕਾਰਨ ਆ ਵੀ ਜਿਹੜਾ ਟ੍ਰੇਡ ਵਾਰ ਦਾ ਇਸ ਟਾਈਮ ਰੌਲਾ ਹਰਜੋਤ ਸਿੰਘ ਜੀ ਚੱਲ ਰਿਹਾ ਆ। ਚਾਈਨਾ ਦੇ ਕਾਫੀ ਜ਼ਿਆਦਾ ਵੱਡੇ ਪੈਮਾਨੇ ਦੇ ਉਤਪਾਦ ਦੇ ਉੱਤੇ ਅਮਰੀਕਾ ਦੇ ਦੁਆਰਾ ਜਿਹੜਾ 10 ਤੋਂ 25% ਤੱਕ ਟੈਰਿਫ ਜਿਹੜਾ ਆ ਉਹ ਲਾਇਆ ਗਿਆ ਆ ਜਿਸ ਦੇ ਪਿੱਛੇ ਰਾਸ਼ਟਰਪਤੀ ਟਰੰਪ ਦਾ ਇਹੀ ਕਹਿਣਾ ਆ ਵੀ ਆਪਾਂ ਲਗਾਤਾਰ ਘਾਟੇ ਦੇ ਵਿੱਚ ਜਿਹੜੇ ਚੱਲ ਰਹੇ ਆ ਤੇ ਉਸ ਘਾਟੇ ਨੂੰ ਪੂਰੇ ਕਰਨ ਦੇ ਲਈ ਜਿਹੜਾ ਉਤਪਾਦ ਉੱਧਰੋਂ ਇੱਧਰ ਆ ਰਿਹਾ ਆ ਉਸ ਦੇ ਉੱਤੇ ਟੈਕਸ ਲਾਉਣਾ ਹੀ ਪਵੇਗਾ। ਪਰ ਜਿਹੜੀ ਇੱਦਾਂ ਡਿਫੈਂਸ ਸੈਕਟਰੀ ਦੇ ਨਾਲ ਜਿਹੜੀ ਮੀਟਿੰਗ ਨੂੰ ਰੱਦ ਕਰਨਾ ਉਹ ਇਸ ਦਾ ਇੱਕ ਮਿਲਾਦਾ ਆ ਉਹ ਨਤੀਜਾ ਆ ਉਹ ਨਿਕਲਿਆ ਆ ਤੇ ਚਾਈਨਾ ਵਾਲੇ ਵੀ ਆਪਣੀ ਜਿੱਦ ਦੇ ਉੱਤੇ ਜਿਹੜੇ ਆ ਉਹ ਅੜੇ ਹੋਏ ਨੇ। ਸੋ ਹੁਣ ਇਹ ਦੇਖਣ ਵਾਲੀ ਗੱਲ ਆ ਵੀ ਇਨ ਲੌਂਗ ਰਨ ਕਿਹੜਾ ਮੁਲਕ ਜਿਹੜਾ ਇੱਕ ਹਿਸਾਬ ਦੇ ਨਾਲ ਇਸ ਟ੍ਰੇਡ ਵਾਰ ਨੂੰ ਜ਼ਿਆਦਾ ਚਿਰ ਜਿਹੜਾ ਸਰਵਾਈਵ ਕਰ ਸਕੂਗਾ। ਤੇ ਉਮੀਦ ਇਹੀ ਆ ਵੀ ਆਮ ਲੋਕਾਂ ਦੇ ਉੱਤੇ ਜਿਹੜਾ ਅਸਰ ਇਸ ਦਾ ਘੱਟ ਹੀ ਪਵੇ ਪਰ ਕਿਉਂਕਿ ਜੇ ਹਰ ਇੱਕ ਚੀਜ਼ ਦੇ ਉੱਤੇ ਟੈਰਿਫ ਲੱਗ ਕੇ ਆਊਗਾ ਤਾਂ ਥੋੜ੍ਹਾ ਬਹੁਤਾ ਫਰਕ ਪਊਗਾ। ਜੇ ਮਾਮੂਲੀ ਜਿਹੜਾ ਫਰਕ ਹੋਊਗਾ ਮੇ ਵੀ 10% ਦੇ ਉੱਤੇ ਜਿਹੜਾ ਬਹੁਤੇ ਲੋਕਾਂ ਨੂੰ ਮਹਿਸੂਸ ਨਾ ਵੀ ਹੋਵੇ। ਜੀ ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਹਮੇਸ਼ਾ ਹੀ ਖਬਰਾਂ ਆਉਂਦੀਆਂ ਰਹਿੰਦੀਆਂ ਵੀ ਕਿਸ ਤਰ੍ਹਾਂ ਜਿਹੜੇ ਆਈਸ ਵਾਲੇ ਆ
ਉਹ ਲੋਕਾਂ ਨੂੰ ਫੜਦੇ ਹੈਗੇ ਆ। ਹੁਣ ਇੱਕ ਨਵੀਂ ਖਬਰ ਆਈ ਆ ਭਈ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਦੇ ਕੋਲ ਇੱਕ ਮੈਰੀ ਯੂਜ਼ੇਨੀਆ ਹਰਨਾਂਡਿਸ ਨਾਮ ਦੀ ਲੇਡੀ ਤੇ ਉਹਨਾਂ ਦਾ ਹਸਬੈਂਡ ਜਿਹੜਾ ਨਿਕਾਰਾਗੁਆ ਬੋਰਨ ਹਸਬੈਂਡ ਓਸਕਾਰ ਹਰਨਾਂਡਿਸ, ਉਹ US ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਆਫਿਸ ਜਿਹੜਾ ਆ ਮਿਆਮੀ ਦੇ ਵਿੱਚ ਉਹਦੇ ਅੱਗੇ ਪੇਸ਼ ਹੋਣ ਗਏ, ਕਿਉਂਕਿ ਉਹਨਾਂ ਨੇ 3 ਸਾਲ ਪਹਿਲਾਂ ਆਪਣਾ ਜਿਹੜਾ ਵਿਆਹ ਕਰਾਇਆ ਸੀ ਤੇ ਹੁਣ ਉਹਦੇ ਹਸਬੈਂਡ ਦੀ ਜਿਹੜੀ ਡੇਟ ਆਈ ਹੋਈ ਸੀ, ਉਸ ਤੋਂ ਬਾਅਦ ਉਹਨੂੰ ਜਿਹੜਾ ਆ ਪਰਮਾਨੈਂਟ ਰੈਜ਼ੀਡੈਂਸੀ ਮਿਲਣੀ ਸੀ। ਤੇ ਉਹ ਆਪਣੇ ਨਾਲ ਕਹਿੰਦੀ ਆ ਵੀ ਮੈਂ ਸਾਡੇ ਵਿਆਹ ਦੀਆਂ ਫੋਟੋਆਂ, ਫੈਮਿਲੀ ਪਿਕਚਰਸ, ਮੈਰਿਜ ਸਰਟੀਫਿਕੇਟ ਤੇ ਦੋਨਾਂ ਦੇ ਇਕੱਠਿਆਂ ਦੀ ਜਿਹੜੀ ਬੈਂਕ ਸਟੇਟਮੈਂਟ ਆ ਉਹ ਲੈ ਕੇ ਗਈ। ਅਤੇ ਉਹ ਤੋਂ ਬਾਅਦ ਜਦੋਂ ਉਹਨਾਂ ਦੀ ਇੰਟਰਵਿਊ ਸ਼ੁਰੂ ਹੋਈ ਤੇ ਥੋੜ੍ਹੇ ਸਮੇਂ ਦੇ ਬਾਅਦ ਉਹਨਾਂ ਨੇ ਜਿਹੜੀ ਉਹ ਲੇਡੀ ਆ ਉਹਨੂੰ ਇਹ ਕਿਹਾ ਵੀ ਤੂੰ ਆਫਿਸ ਤੋਂ ਬਾਹਰ ਜਾ। ਤੇ 20-25 ਮਿੰਟ ਬਾਅਦ ਜਿਹੜੇ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਬੰਦੇ ਆ ਉਹ ਆਏ, ਉਹ ਕਹਿੰਦੇ ਵੀ ਅਸੀਂ ਉਹਨੂੰ ਹੁਣ ਅਰੈਸਟ ਕਰ ਲਿਆ ਤੇ ਉਹਨੂੰ ਅਸੀਂ ਡਿਪੋਰਟ ਕਰਨ ਜਾ ਰਹੇ ਹੈਗੇ ਆ। ਤੇ ਕਹਿੰਦੇ ਪਈ 2004 ਦੇ ਵਿੱਚ ਉਹ ਐਜ਼ ਏ ਅਨਡਾਕੂਮੈਂਟਡ ਐਂਟਰ ਹੋਇਆ ਸੀ ਬਰੋਵਰਡ ਕਾਉਂਟੀ ਦੇ ਵਿੱਚ, ਤੇ ਉਹ ਤੋਂ ਪਹਿਲਾਂ ਉਹ ਕਈ ਵਾਰੀ ਕਹਿੰਦੇ ਵੀ ਡਿਪੋਰਟ ਵੀ ਹੋ ਚੁੱਕਾ ਹੈਗਾ ਆ। ਸੋ ਆਪਾਂ ਜਿੱਦਾਂ ਹਮੇਸ਼ਾ ਦੱਸਦੇ ਹੁੰਦੇ ਆ ਰਾਜਕਰਮਵੀਰ ਸਿੰਘ ਜੀ ਸਰੋਤਿਆਂ ਨੂੰ ਵੀ ਕਿਸ ਤਰ੍ਹਾਂ ਜਿਹੜੇ ਇਮੀਗ੍ਰੇਸ਼ਨ ਵਾਲੇ ਆ ਮਨਿਊਟ ਤੋਂ ਮਨਿਊਟ ਜਿਹੜੀ ਗਲਤੀ ਆ ਉਹ ਚੈੱਕ ਕਰਦੇ ਹੈਗੇ ਆ। ਸੋ ਹਮੇਸ਼ਾ ਦੀ ਤਰ੍ਹਾਂ ਹੀ ਆਪਾਂ ਤੁਹਾਨੂੰ ਸਲਾਹ ਦਿੰਦੇ ਆ ਵੀ ਵਧੀਆ ਤੋਂ ਵਧੀਆ ਜਿਹੜਾ ਵਕੀਲ ਕਰਕੇ ਜਿਹਦੀ ਵੀ ਕੋਈ ਇਮੀਗ੍ਰੇਸ਼ਨ ਦੀ ਪ੍ਰੋਬਲਮ ਚੱਲ ਰਹੀ ਆ ਉਹ ਉਹਨਾਂ ਨੂੰ ਤਿਆਰ ਰਹਿਣਾ ਚਾਹੀਦਾ ਹੈਗਾ ਆ, ਨਹੀਂ ਤਾਂ ਫਿਰ ਇੱਦਾਂ ਦੀ ਸਿਚੁਏਸ਼ਨ ਝੱਟ ਬਣ ਜਾਂਦੀ ਆ। ਬਿਲਕੁਲ ਜੀ, ਇਹ ਹੁਣ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕਿਹਦੇ ਨਾਲ ਇੱਦਾਂ ਦਾ ਹੁੰਦਾ। ਕੁਛ ਕੁ ਖਬਰਾਂ ਬਾਹਰ ਆ ਜਾਂਦੀਆਂ, ਕੁਛ ਤੇ ਹਰਜੋਤ ਸਿੰਘ ਜੀ ਜਿਹੜੇ ਚੁੱਪ ਚੁਪੀਤੇ ਜਿਹੜੇ ਆ ਉਸ ਨੂੰ ਸੁਲਝਾਉਣ ਦੇ ਵਿੱਚ ਵੀ ਜਿਹੜੇ ਉਹ ਲੱਗ ਜਾਂਦੇ ਨੇ। ਪਰ ਆਪਣਾ ਪੇਪਰ ਵਰਕ ਪਲੀਜ਼ ਅਪ ਟੂ ਡੇਟ ਰੱਖੋ, ਬਿਲਕੁਲ ਕਰੈਕਟ ਰੱਖੋ। ਜਿਹੜੇ ਵੀ ਤੁਸੀਂ ਐਪਲੀਕੇਸ਼ਨਾਂ ਭਰ ਕੇ ਜਿਹੜੀਆਂ USCIS ਵਾਲਿਆਂ ਨੂੰ ਘੱਲਦੇ ਹੋ, ਚਾਹੇ ਗ੍ਰੀਨ ਕਾਰਡ ਰੀਨਿਊ ਆ, ਗ੍ਰੀਨ ਕਾਰਡ ਦੇ ਲਈ ਅਪਲਾਈ ਕਰਨਾ ਆ, ਕਿਸੇ ਵੀਜ਼ੇ ਦੇ ਲਈ, ਵਰਕ ਪਰਮਿਟ ਦੇ ਲਈ, ਅਸਾਈਲਮ ਦਾ ਕੇਸ, ਇਰਰਿਸਪੈਕਟਿਵ ਸਿਟੀਜ਼ਨਸ਼ਿਪ ਦਾ ਕੇਸ ਜਿਹੜਾ ਵੀ ਆ ਉਸ ਨੂੰ ਪਲੀਜ਼ 2-4 ਵਾਰੀ ਜਿਹੜਾ ਆ ਉਹ ਚੈੱਕ ਕਰਕੇ ਚੰਗੀ ਤਰ੍ਹਾਂ ਭਰਾ ਕੇ ਕਿਸੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੇ ਵਕੀਲ ਆ, ਚੰਗੇ ਵਕੀਲ ਕੋਲ ਜਿਹੜੀ ਸਲਾਹ ਲੈ ਕੇ ਉਹ ਜਿਹੜਾ ਕੰਮ ਤੁਸੀਂ ਜਿਹੜਾ ਡੈਫੀਨੇਟਲੀ ਕਰੋ। ਨਹੀਂ ਤਾਂ ਫਿਰ ਲੈਣੇ ਦੇ ਦੇਣੇ ਵੀ ਜਿਹੜੇ ਆ ਕਈ ਵਾਰੀ ਉਹ ਪੈ ਜਾਂਦੇ ਨੇ ਤੇ ਖੱਜਲ ਖੁਆਰੀ ਜਿਹੜੀ ਆ ਉਹ ਵੱਖਰੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਵੱਲ ਵੱਧਦੇ ਹਾਂ। ਕੈਟਾਲੋਨੀਆ ਦੇ ਵਿੱਚ ਹਰਜੋਤ ਸਿੰਘ ਜੀ 1 ਸਾਲ ਪਹਿਲਾਂ ਇੰਡੀਪੈਂਡੈਂਸ ਦੀ ਜਿਹੜੀ ਵੋਟ ਆ ਹੋਈ ਸੀ, ਉਹਦੀ ਵੀ ਅੱਜ ਜਿਹੜੀ ਪਹਿਲੀ ਐਨੀਵਰਸਰੀ ਜਿਹੜੀ ਉੱਧਰ ਮਨਾਈ ਜਾ ਰਹੀ ਆ ਵੀ ਉਸ ਰੈਫਰੈਂਡਮ ਦੀ, ਜਿਸ ਦੇ ਵਿੱਚ ਬਹੁਤਾਤ ਦੇ ਵਿੱਚ ਲੋਕਾਂ ਨੇ ਹੁੰਗਾਰਾ ਭਰਿਆ ਸੀਗਾ ਵੀ ਕੈਟਾਲੋਨੀਆ ਇੱਕ ਵੱਖਰਾ ਮੁਲਕ ਜਿਹੜਾ ਹੋਣਾ ਚਾਹੀਦਾ ਆ। ਉਸ ਟਾਈਮ ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਵੱਖ ਵੀ ਕਰ ਲਿਆ, ਆਪਣਾ ਪ੍ਰਾਈਮ ਮਿਨਿਸਟਰ ਜਿਹੜਾ ਐਕਟਿਵਿਸਟ ਸੀਗੇ ਸਾਰਿਆਂ ਨੇ ਜਿਹੜਾ ਉਹ ਸਾਰਾ ਕੁਛ ਕਰ ਲਿਆ। ਫਿਗਰੀਜ਼ ਕਰਕੇ ਸਭ ਨੂੰ ਜਿਹੜਾ ਯਾਦ ਹੋਣਾ ਆ ਵੀ ਉਸ ਟਾਈਮ ਦੇ ਉੱਤੇ ਜਿਹੜਾ ਇਹਨਾਂ ਦਾ ਐਕਟਿਵਿਸਟ ਸੀਗਾ ਜਿਹੜਾ ਸਭ ਤੋਂ ਮੋਹਰੇ ਜਿਹੜਾ ਉਹ ਲੱਗਾ ਸੀਗਾ, ਪਰ ਸਪੇਨ ਨੇ ਇਸ ਚੀਜ਼ ਨੂੰ ਮਨਜ਼ੂਰ ਨਹੀਂ ਕੀਤਾ ਸੀ। ਪਰ ਕਹਿੰਦੇ ਕੱਲ੍ਹ ਹਜ਼ਾਰਾਂ ਹੀ ਲੱਖਾਂ ਦੀ ਸੰਖਿਆ ਦੇ ਵਿੱਚ ਜਿਹੜੇ ਕੈਟਾਲੋਨੀਆ ਦੇ ਵਿੱਚ ਸਟੂਡੈਂਟਸ ਤੇ ਜਿਹੜੇ ਐਕਟਿਵਿਸਟ ਨੇ ਉਹਨਾਂ ਨੇ ਦੁਬਾਰਾ ਜਿਹੜੀਆਂ ਰੋਡ ਬਲਾਕਸ ਜਿਹੜੀਆਂ ਉਹ ਕੀਤੀਆਂ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਰੈਫਰੈਂਡਮ ਕੀਤਾ ਗਿਆ ਸੀਗਾ ਉਸ ਨੂੰ ਜਿਹੜਾ ਉਹ ਮੰਨਿਆ ਜਾਵੇ ਤੇ ਸਾਨੂੰ ਜਿਹੜਾ ਸਾਡਾ ਵੱਖਰਾ ਮੁਲਕ ਆ ਉਹ ਦਿੱਤਾ ਜਾਵੇ। ਪਰ ਦੇਖੋ ਹਰਜੋਤ ਸਿੰਘ ਜੀ, ਇਹ ਰੈਫਰੈਂਡਮ ਦੇ ਮਾਮਲੇ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿੱਥੇ ਦੀ ਸਰਕਾਰ ਆ, ਜਿਸ ਮੁਲਕ ਦੇ ਵਿੱਚ ਹੋ ਰਿਹਾ ਆ, ਜੇ ਉਹ ਕਰਵਾ ਵੀ ਰਹੀ ਆ ਤੇ ਉਹ ਮੰਨ ਹੀ ਨਹੀਂ ਰਹੇ ਤੇ ਇਹ ਰੈਫਰੈਂਡਮ ਦਾ ਜਿਹੜਾ ਉਹਨਾਂ ਵਿਚਾਰਿਆਂ ਨੂੰ ਫਾਇਦਾ ਜਿਹੜਾ ਕੀ ਹੋਇਆ। ਪਰ ਇੱਕ ਗੱਲ ਜਿਹੜੀ ਚੰਗੀ ਹੈਗੀ ਆ ਵੀ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਜਿਹੜੀ ਚਿਣਗ ਹੈਗੀ ਆ ਜਿਹੜੀ ਆਜ਼ਾਦੀ ਵਾਲੀ ਜਾਂ ਆਪਣੇ ਵੱਖਰੇ ਮੁਲਕ ਦੀ, ਉਹ ਲਗਾਤਾਰ ਇਸ ਤਰੀਕੇ ਦੇ ਨਾਲ ਲੱਗੇ ਹੋਏ ਨੇ ਤਾਂ ਉੱਥੇ ਰਹਿ ਕੇ ਜਿਹੜਾ ਆ ਉਹ ਕੰਮ ਲਗਾਤਾਰ ਕਰ ਰਹੇ ਨੇ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੈਟਾਲੋਨੀਆ ਵਾਲੇ ਆ ਉਹ ਕਿਸ ਪਾਸੇ ਵੱਲ ਨੂੰ ਜਾਣਗੇ। ਹੋ ਸਕਦਾ ਜੇ ਲਗਾਤਾਰ ਇੱਦਾਂ ਹੀ ਉਹਨਾਂ ਦੇ ਪ੍ਰੋਟੈਸਟ ਜਾਂ ਇੱਦਾਂ ਕੋਈ ਰੈਫਰੈਂਡਮ ਦੁਬਾਰਾ ਵੀ ਜਿਹੜਾ ਉਹ ਕਰਾਉਂਦੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਖਰਾ ਮੁਲਕ ਜਿਹੜਾ ਆ ਉਹ ਲੈਣ ਦੇ ਵਿੱਚ ਕਾਮਯਾਬ ਵੀ ਜਿਹੜਾ ਉਹ ਹੋ ਜਾਣਾ। ਜੀ ਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਬੇਕਰਸਫੀਲਡ ਤੋਂ ਆ ਰਹੀ ਹੈ। ਬੇਕਰਸਫੀਲਡ ਦੇ ਵਿੱਚ ਪਿਛਲੇ ਸ਼ਨੀਚਰਵਾਰ ਬੈਂਡਲ ਡੇਵਿਸ ਫਾਊਂਡੇਸ਼ਨ ਵੱਲੋਂ ਇੱਕ ਪੀਸ ਮਾਰਚ ਕੱਢਿਆ ਗਿਆ, 11th ਐਨੂਅਲ ਵਾਕ ਫॉर ਪੀਸ। ਕਹਿੰਦੇ ਵੀ 2006 ਦੇ ਵਿੱਚ ਅਪ੍ਰੈਲ 23 ਨੂੰ 16 ਸਾਲਾਂ ਦਾ ਇੱਕ ਨੌਜਵਾਨ ਲੜਕਾ ਵੈਂਡੇਲ ਡੇਵਿਸ ਉਹਦਾ ਜਿਹੜਾ ਮਰਡਰ ਕਰ ਦਿੱਤਾ ਗਿਆ ਸੀ ਵੀਸਲੀ ਡਰਾਈਵ ਦੇ ਉੱਤੇ, ਤੇ ਜਿਹੜੇ ਲੋਕਾਂ ਵੱਲੋਂ ਮਰਡਰ ਕੀਤਾ ਗਿਆ ਸੀ ਉਹ ਉਹਨਾਂ ਨੂੰ ਜਾਣਦਾ ਤੱਕ ਨਹੀਂ ਸੀਗੀ। ਡਰਾਈਵ ਬਾਈ ਸ਼ੂਟਿੰਗ ਇੱਕ ਤਰ੍ਹਾਂ ਨਾਲ ਹੋਈ ਸੀ। ਸੋ ਉਹਨਾਂ ਨੇ ਕਿਹਾ ਵੀ ਬਹੁਤ ਸਾਰੀਆਂ ਜਿਹੜੀਆਂ ਜਾਨਾਂ ਆ USA ਦੇ ਵਿੱਚ ਅਜਾਈਂ ਚਲਾ ਜਾਂਦੀਆਂ ਹੈਗੀਆਂ ਜਿਨ੍ਹਾਂ ਦਾ ਕੋਈ ਵੀ ਕਿਸੇ ਨਾਲ ਲੈਣਾ ਦੇਣਾ ਨਹੀਂ ਹੁੰਦਾ ਸ਼ੂਟਿੰਗ ਦੇ ਦੌਰਾਨ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜਾ ਆ ਪੀਸ ਮਾਰਚ ਆ ਉਹ ਬੇਕਰਸਫੀਲਡ ਦੇ ਵਿੱਚ ਕੱਢਿਆ ਗਿਆ।
ਜੀ ਤੇ ਆਪਣਾ ਸਮਾਂ ਵੀ ਹਰਜੋਤ ਸਿੰਘ ਜੀ ਸਮਾਪਤੀ ਵੱਲ ਆ। ਜਾਂਦੇ ਰੈਫਰੈਂਡਮ ਦੀ ਹੀ ਗੱਲ ਕਰਦੇ ਜਾਈਏ। ਮੈਸੇਡੋਨੀਆ ਜਿਹੜਾ ਇੱਕ ਯੂਰਪ ਦਾ ਮੁਲਕ ਹੈਗਾ ਆ, ਉੱਥੇ ਪਿਛਲੇ ਦਿਨਾਂ ਦੇ ਵਿੱਚ ਰੈਫਰੈਂਡਮ ਰੱਖਿਆ ਗਿਆ ਸੀਗਾ ਮੁਲਕ ਦਾ ਨਾਮ ਚੇਂਜ ਕਰਨ ਦੇ ਲਈ। ਪਰ ਰੈਫਰੈਂਡਮ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਚੀਜ਼ ਹੁੰਦੀ ਆ, ਕਹਿੰਦੇ ਵੀ ਇਹ ਰੈਫਰੈਂਡਮ ਤਾਂ ਮੰਨਿਆ ਜਾਊਗਾ ਜੇ ਘੱਟੋ ਘੱਟ 50% ਜਿਹੜੇ ਰਜਿਸਟਰਡ ਵੋਟਰਸ ਆ ਉਹ ਇਸ ਰੈਫਰੈਂਡਮ ਦੇ ਵਿੱਚ ਹਿੱਸਾ ਲੈਣ। ਇਸ ਕਹਿੰਦੇ ਰੈਫਰੈਂਡਮ ਦੇ ਵਿੱਚ ਮਹਿਜ 37% ਲੋਕਾਂ ਨੇ ਹਿੱਸਾ ਲਿਆ, ਜਿਸ ਦੇ ਵਿੱਚੋਂ 91% ਲੋਕਾਂ ਨੇ ਉੱਦਾਂ ਹਾਂ ਆਖੀ ਵੀ ਹਾਂ ਨਾਮ ਜਿਹੜਾ ਉਹ ਚੇਂਜ ਹੋਣਾ ਚਾਹੀਦਾ ਆ। ਸੋ ਕਿਤੇ ਨਾ ਕਿਤੇ ਜਿਹੜਾ ਮੈਸੇਡੋਨੀਆ ਦਾ ਇਹ ਜਿਹੜਾ ਰੈਫਰੈਂਡਮ ਆ ਉਹ ਫੇਲ ਹੋ ਗਿਆ, ਕਿਉਂਕਿ 50% ਲੋਕ ਜਿਹੜੇ ਆ ਉਹ ਸ਼ਾਮਲ ਨਹੀਂ ਹੋਏ ਇਸ ਵੋਟ ਦੇ ਵਿੱਚ। ਤੇ ਪਰ ਕਹਿੰਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਨੇ ਮੈਸੇਡੋਨੀਆ ਦੇ ਜ਼ੋਰਾਨ ਜ਼ੇਵ, ਉਹ ਕਹਿੰਦੇ ਬਜਿੱਦ ਨੇ ਵੀ ਉਹਨਾਂ ਨੇ ਮੈਸੇਡੋਨੀਆ ਦਾ ਨਾਮ ਚੇਂਜ ਕਰਨਾ ਹੀ ਕਰਨਾ ਹੈਗਾ ਆ। ਤੇ ਉੱਦਾਂ ਉਹ ਕਹਿ ਰਹੇ ਆ ਵੀ ਅਸੀਂ ਨਾਟੋ ਦੇ ਨਾਲ ਜਿਹੜੀ ਆ ਸਪੋਰਟ ਜਿਹੜੀ ਆਪਣੀ ਆ ਉਹ ਪੂਰੀ ਕਰ ਰਹੇ ਹਾਂ। ਸਭ ਨੂੰ ਯਾਦ ਹੋਵੇਗਾ ਵੀ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦਾ ਵੀ ਜਿਹੜਾ ਕਿਤੇ ਨਾ ਕਿਤੇ ਨਾਮ ਮੈਸੇਡੋਨੀਆ ਦਾ ਆਇਆ ਸੀ, ਕਹਿੰਦੇ ਵੀ ਏਡਾ ਛੋਟਾ ਜਿਹਾ ਮੁਲਕ ਆ, ਦਿੰਦੇ ਕੁਛ ਨਹੀਂ ਆ, ਤੇ ਨਾਟੋ ਦੇ ਕਾਹਤੋਂ ਜਿਹੜੇ ਉਹ ਮੈਂਬਰ ਉਹਨਾਂ ਨੂੰ ਬਣਾ ਕੇ ਰੱਖਿਆ ਹੋਇਆ ਆ। ਸੋ ਇਹ ਚੀਜ਼ ਜਿਹੜੀ ਆ ਉੱਥੇ ਹੁਣੇ ਵਾਪਰੀ ਆ। ਸੋ ਲੈਟਸ ਸੀ ਜਿਹੜਾ ਆ ਉਸ ਦੇ ਵਿੱਚ ਕੀ ਬਣੂਗਾ ਜੇ ਪ੍ਰਾਈਮ ਮਿਨਿਸਟਰ ਵਾਕਿਆ ਹੀ ਬਜਿੱਦ ਹੈਗਾ ਆ। ਇੰਨੇ ਵੈਸੇ ਲੀਡਰਾਂ ਦੀ ਮੈਂ ਵੇਖਦਾ ਵੀ ਆਪਣੀਆਂ ਜਿਹੜੀਆਂ ਚਲਾ ਜਾਂਦੇ ਨੇ, ਚਾਹੇ ਜਿਹੜੇ ਮਰਜ਼ੀ ਮੁਲਕ ਦੀ ਆਪਾਂ ਗੱਲ ਕਰਕੇ ਦੇਖ ਲਈਏ। ਜੀ ਬਿਲਕੁਲ। ਸੋ ਸਾਡਾ ਸਮਾਂ ਸਮਾਪਤ ਆ। ਅਗਲੀਆਂ ਖਬਰਾਂ ਜਿਹੜੀਆਂ ਮਿੰਟੂ ਗੁਰਸਰੀਆ ਜੀ ਦੇ ਨਾਲ ਹੋਣਗੀਆਂ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਜੀ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਸਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।